ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਪ੍ਰੋਗਰਾਮ ਦੇ ਨਾਲ ਤੁਸੀਂ ਜੁੜ ਚੁੱਕੇ ਹਾਂ। ਤੁਹਾਡਾ ਸਵਾਗਤ ਕਰਦੇ ਹਾਂ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ, ਜਿਸ ਦੇ ਵਿੱਚ ਸਾਡੇ ਨਾਲ ਅੱਜ ਦੇ ਦਿਨ ਹੁੰਦੇ ਨੇ ਜੀ ਸੁਸ਼ੀਲ ਦਸਾਂਝ ਜੀ। ਦੱਸਦੇ ਨੇ ਸਾਨੂੰ ਪੰਜਾਬ ਦਾ ਜਾਂ ਭਾਰਤ ਦਾ ਕੀ ਹਾਲ ਆ ਤੇ ਉੱਥੇ ਜੋ ਖਬਰਾਂ ਆ ਰਹੀਆਂ ਆ ਉਹਨਾਂ ਦੇ ਪਿੱਛੇ ਕੀ ਕੀ ਛੁਪਿਆ ਹੁੰਦਾ ਆ। ਉਹਨਾਂ ਨਾਲ ਗੱਲਬਾਤ ਕਰਾਂਗੇ। ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਜੀ ਰੇਡੀਓ ਸੈੱਟ ਤੇ, ਨੈੱਟ ਤੇ, ਫੋਨ ਤੇ ਸੁਣ ਸਕਦੇ ਆ। ਰੇਡੀਓ ਸੈੱਟ ਤੇ ਸੁਣ ਲਈ ਤੁਸੀਂ ਸਟੂਡੀਓ 'ਚ ਕਾਲ ਕਰਕੇ ਪਤਾ ਕਰ ਸਕਦੇ ਆ ਕਿ ਰੇਡੀਓ ਸੈੱਟ ਆਓ ਕਿੱਥੋਂ ਮਿਲਦੇ ਆ। ਨੈੱਟ ਤੇ ਸੁਣਨੇ www.punjabiradiousa.com। ਫੋਨ ਤੇ ਸੁਣਨਾ ਹੈ ਤੇ 8325515029 6054756868 ਇਹਨਾਂ ਨੰਬਰਾਂ ਤੇ ਡਾਇਲ ਕਰਕੇ ਤੁਸੀਂ ਇਸ ਦੇ ਲਾਈਵ ਪ੍ਰੋਗਰਾਮ ਸੁਣ ਸਕਦੇ ਆ ਜੀ। ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਸੁਸ਼ੀਲ ਦਸਾਂਝ ਹੋਣਾ ਨਾਲ। ਸਤਿ ਸ਼੍ਰੀ ਅਕਾਲ ਸੁਸ਼ੀਲ ਦਸਾਂਝ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ, ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰੇ ਦੋਸਤੋ, ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਰਿਹਾ। ਖਬਰ ਤੇ ਨਜ਼ਰ, ਪੰਜਾਬ ਦੀ ਗੱਲ ਕਰਾਂਗੇ, ਮੁਲਕ ਦੀ ਗੱਲ ਕਰਾਂਗੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਂਦੇ ਅਮਰੀਕੀ ਦੌਰੇ ਬਾਰੇ ਵੀ ਚਰਚਾ ਕਰਾਂਗੇ। ਸੋ ਬਹੁਤ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਖਬਰਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਪਰ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਤੋਂ ਪਾਰ ਦੇਖਣ ਵਾਲੀਆਂ ਵੀ ਹੁੰਦੀਆਂ। ਖਬਰਾਂ ਦੇ ਹੇਠਾਂ ਕੀ ਕੁਝ ਹੈ ਉਹ ਦੇਖਣ ਵਾਲਾ ਵੀ ਹੁੰਦਾ ਹੈ। ਸੋ ਸਾਡਾ ਯਤਨ ਰਹੇਗਾ ਜਾਂ ਯਤਨ ਰਹਿੰਦਾ ਹੈ ਕਿ ਅਸੀਂ ਖਬਰ ਤੇ ਉਹ ਪਾਰਖੂ ਨਜ਼ਰ ਤੁਹਾਡੀ ਮਦਦ ਦੇ ਨਾਲ ਰੱਖੀਏ, ਜਿਸ ਨਾਲ ਸੱਚ ਜਾਣ ਸਕੀਏ। ਅੰਤਮ ਸੱਚ ਕੁਝ ਨਹੀਂ ਹੁੰਦਾ, ਪਰ ਫਿਰ ਵੀ ਸੱਚ ਦੇ ਨੇੜੇ ਜਾਣ ਦੀ ਕੋਸ਼ਿਸ਼ ਸਾਡੇ ਇਸ ਪ੍ਰੋਗਰਾਮ 'ਚ ਸਾਡੀ ਜ਼ਰੂਰ ਹੁੰਦੀ ਹੈ। ਸੋ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਜੀ ਸੁਸ਼ੀਲ ਜੀ, ਆਪਾਂ ਗੱਲਬਾਤ ਕਰਦੇ ਹਾਂ ਪੰਜਾਬ ਤੋਂ ਹੀ ਸ਼ੁਰੂ ਕਰ ਲੈਂਦੇ ਕਿ ਪੰਜਾਬ ਕੈਬਨਿਟ ਦੀ ਜਿਹੜੀ ਮੀਟਿੰਗ ਹੋਈ ਆ ਉਸ ਦੇ ਵਿੱਚ ਉਹਨਾਂ ਨੇ ਇੱਕ ਪ੍ਰੋਪਰਟੀ ਟੈਕਸ ਦੀ ਰਾਹਤ ਤਾਂ ਦੇ ਦਿੱਤੀ ਆ, ਤੇ ਬਾਕੀ ਕੀ ਉਹਨਾਂ ਨੇ ਪਾਸ ਕੀਤਾ ਆ? ਦੇਖੋ, ਅਸਲ 'ਚ ਬਹੁਤ ਮਹੱਤਵਪੂਰਨ ਇਹ ਮੀਟਿੰਗ ਰਹੀ ਹੈ ਕੈਬਨਿਟ ਦੀ। ਕੈਬਨਿਟ ਦੀ ਇਸ ਮੀਟਿੰਗ ਤੇ ਪਿਛਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਉਹਦਾ ਪਰਛਾਵਾਂ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਜੀ। ਲੋਕ ਸਭਾ ਚੋਣਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਹਾਰ ਹੋਈ, ਉਸ ਤੋਂ ਬਾਅਦ ਲਗਾਤਾਰ ਇਹ ਪ੍ਰੈਸ਼ਰ ਸੀ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੀ ਭਾਈਵਾਲ ਤੇ ਸਰਕਾਰ ਨੂੰ ਚਲਾਉਣ ਵਾਲੀ ਮੁੱਖ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਕਿ ਉਹਨਾਂ ਮੁੱਦਿਆਂ ਦੇ ਉੱਤੇ ਥੋੜਾ ਪ੍ਰੋ ਪੀਪਲ ਐਂਗਲ ਤੋਂ ਸੋਚਿਆ ਜਾਏ ਜਾਂ ਕੰਮ ਕੀਤਾ ਜਾਏ, ਜਿਹਦੇ ਕਰਕੇ ਲੋਕ ਸਭਾ ਚੋਣਾਂ 'ਚ ਹਾਰੇ। ਉਹਦੇ 'ਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪ੍ਰੈਸ਼ਰ ਰਿਹਾ ਉਹ ਇਸੇ ਮੁੱਦੇ ਤੇ ਸਭ ਤੋਂ ਜ਼ਿਆਦਾ ਸੀ, ਜਿਹੜਾ ਖਾਸ ਤੌਰ ਤੇ ਪ੍ਰਾਪਰਟੀ ਟੈਕਸ ਦਾ ਇਸ਼ੂ ਦਾ ਤੁਸੀਂ ਗੱਲ ਕੀਤੀ ਹੈ। ਭਾਵੇਂ ਟਕਰਾਅ ਦੀਆਂ ਸਥਿਤੀਆਂ ਵੀ ਬਣਦੀਆਂ ਰਹੀਆਂ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਚਾਲੇ, ਪਰ ਅਲਟੀਮੇਟਲੀ ਇਹਨੂੰ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਦਬਾਅ ਵੀ ਕਹਿ ਸਕਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ। ਪਰ ਭਾਰਤੀ ਜਨਤਾ ਪਾਰਟੀ ਤੋਂ ਵੀ ਜ਼ਿਆਦਾ ਜਿਹੜਾ ਲੋਕਾਂ ਨੇ ਰਿਐਕਟ ਕੀਤਾ ਸੀ ਲੋਕ ਸਭਾ ਚੋਣਾਂ ਦੇ ਵਿੱਚ, ਉਸ ਦਬਾਅ ਨੇ ਕੰਮ ਕੀਤਾ। ਜਿੱਦਾਂ ਸ਼ਹਿਰਾਂ ਦੇ ਵਿੱਚ ਜਿਹੜੀ ਵੋਟ ਬੈਂਕ ਖਿਸਕਿਆ ਖਾਸ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਵੀ, ਤੇ ਉਹ ਵੋਟ ਬੈਂਕ ਜਿਹੜਾ ਸ਼ਿਫਟ ਹੋਇਆ ਆਮ ਆਦਮੀ ਪਾਰਟੀ ਵੱਲ ਨੂੰ, ਉਸ ਤੋਂ ਬਾਅਦ ਜਿਹੜਾ ਲੋਕਾਂ ਦਾ ਪ੍ਰੈਸ਼ਰ ਸੀ ਉਹ ਕੰਮ ਕਰ ਗਿਆ ਤੇ ਪ੍ਰਾਪਰਟੀ ਟੈਕਸ 'ਚ ਭਾਰੀ ਕਮੀ ਕਰਦਿਆਂ ਨਵਾਂ ਇੱਕ ਖਰੜਾ ਜਿਹੜਾ ਆ ਪ੍ਰਾਪਰਟੀ ਟੈਕਸ ਦੇ ਇਸ਼ੂ ਦੇ ਉੱਤੇ ਬਣਾਇਆ, ਜਿਹੜਾ ਉਹਨੂੰ ਮਨਜ਼ੂਰੀ ਦਿੱਤੀ ਗਈ ਕੈਬਨਿਟ ਦੀ ਮੀਟਿੰਗ ਦੇ ਵਿੱਚ। ਤੇ ਪ੍ਰਾਪਰਟੀ ਟੈਕਸ ਦੀਆਂ ਜਿਹੜੀਆਂ ਨਵੀਆਂ ਦਰਾਂ ਲਾਈਆਂ ਗਈਆਂ ਇਹ ਹੁਣ 2014-15 ਲਈ ਹੈ, 1 ਅਪ੍ਰੈਲ ਤੋਂ ਲਾਗੂ ਹੋਣੀਆਂ ਹੈ, ਤੇ ਜਦ ਕਿ 2013-14 ਦਾ ਟੈਕਸ ਪਹਿਲਾਂ ਜਿਹੜੀਆਂ ਦਰਾਂ ਤੈਅ ਸੀਗੀ ਉਹਦੇ ਮੁਤਾਬਕ ਹੋਏਗਾ। ਜਿਹੜਾ ਪ੍ਰਾਪਰਟੀ ਟੈਕਸ ਦੇ ਵਿੱਚ ਛੋਟ ਦਿੱਤੀ ਗਈ ਹੈ, ਜਿਹੜੀ ਭਾਰੀ ਰਾਹਤ ਕਹੀ ਗਈ ਹੈ, ਉਹਦੇ 'ਚ ਧਾਰਮਿਕ ਸਥਾਨਾਂ ਨੂੰ ਛੋਟ ਦਿੱਤੀ ਗਈ ਹੈ, ਸ਼ਮਸ਼ਾਨ ਘਾਟ ਨੂੰ ਛੋਟ ਦਿੱਤੀ ਗਈ ਹੈ, ਕੈਟਲ ਪੌਂਡਸ ਜਿਹੜੇ ਹੈ ਉਹਨਾਂ ਨੂੰ ਛੋਟ ਹੈ, ਇਤਿਹਾਸਕ ਜਿਹੜੀਆਂ ਬਿਲਡਿੰਗ ਹੈ, ਇਮਾਰਤਾਂ ਆ, ਜਾਂ ਜਿਹੜੇ ਬਿਰਧ ਆਸ਼ਰਮ ਹੈ ਜਾਂ ਅਨਾਥਾਲਯ ਹੈ ਜਿਹੜੇ ਹੈਗੇ ਆ, ਬੇਸਹਾਰਾ ਲੋਕ ਜਿੱਥੇ ਰਹਿੰਦੇ ਆ, ਮਿਊਨਿਸਪੈਲਿਟੀ ਦੇ ਆਪਣੇ ਜਿਹੜੇ ਭਵਨ ਹੈ, ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਜਿਹੜੇ ਸਕੂਲ ਹੈ, ਕਾਲਜ ਹੈ ਜਾਂ ਸਰਕਾਰੀ ਹਸਪੀਟਲ ਹੈ, ਡਿਸਪੈਂਸਰੀ ਹੈ, ਐਗਰੀਕਲਚਰ ਤੇ ਬਾਗਬਾਨੀ ਦੇ ਅਧੀਨ ਜਿਹੜੀ ਜ਼ਮੀਨ ਹੈ, ਇਹਨੂੰ ਪੂਰੀ ਤਰ੍ਹਾਂ ਛੋਟ ਦੇ ਦਿੱਤੀ ਗਈ ਹੈ। 100% ਦੀ ਛੋਟ ਹੈ ਇੱਥੇ ਪ੍ਰਾਪਰਟੀ ਟੈਕਸ ਦੇ ਉੱਤੇ। ਵਿਧਵਾਵਾਂ ਤੇ ਜਿਹੜੇ ਅਪਾਹਜ ਲੋਕ ਆ ਉਹਨਾਂ ਨੂੰ 5000 ਰੁਪਏ ਤੱਕ ਦੀ ਛੋਟ ਦਿੱਤੀ ਗਈ ਹੈ। ਜਿਹੜੇ ਸੁਤੰਤਰਤਾ ਸੰਗਰਾਮੀ ਹੈ ਜਾਂ ਜਿਹੜੇ ਗਰੀਬੀ ਦੀ ਰੇਖਾ ਤੋਂ ਹੇਠਾਂ ਪਰਿਵਾਰ ਰਹਿੰਦੇ ਹੈ ਤੇ ਸਾਬਕਾ ਜਿਹੜੇ ਫੌਜੀ ਉਹਨਾਂ ਨੂੰ ਵੀ ਪੂਰੀ ਛੋਟ ਹੈ ਇਹਦੇ 'ਚ।
ਤੇ ਜਿੰਨੇ ਵੀ ਸਿੱਖਿਆ ਦੇ ਅਦਾਰੇ ਹੈ, ਭਾਵੇਂ ਜਿਹੜੇ ਸਰਕਾਰੀ ਅਦਾਰੇ ਉਹਨਾਂ ਨੂੰ 100% ਹੈ, ਪਰ ਜੇ ਪ੍ਰਾਈਵੇਟ ਸਰਕਾਰੀ ਜਿਹੜੇ ਅਦਾਰੇ ਵੀ ਹੈ, ਐਜੂਕੇਸ਼ਨਲ ਜਿਹੜੇ ਇੰਸਟੀਟਿਊਸ਼ਨ ਹੈ, ਉਹਨਾਂ ਨੂੰ 50% ਤੱਕ ਛੋਟ ਦਿੱਤੀ ਗਈ ਹੈ ਜੀ। ਖਾਲੀ ਪਲਾਟ ਜਿਹੜਾ ਪਿਆ ਤੇ 50 ਗਜ ਦੇ ਵਿੱਚ ਜਿਹੜੇ ਗਜ ਤੋਂ ਘੱਟ ਜਿਹੜੀ ਜ਼ਮੀਨ ਤੇ ਜਿਹੜਾ ਮਕਾਨ ਬਣਿਆ ਜਾਂ ਖਾਲੀ ਤੇ ਜਾਂ 50 ਗਜ ਦੇ ਵਿੱਚ ਜਿਹੜਾ ਮਕਾਨ ਬਣਿਆ ਉੱਥੇ ਜਿੰਨੀਆਂ ਵੀ ਮੰਜ਼ਿਲਾਂ ਹੋ ਜਾਣ ਭਾਵੇਂ ਬਣਾਈਆਂ ਜਾਣ ਉਹਨੂੰ ਪੂਰੀ ਛੋਟ ਹੈ। 125 ਵਰਗ ਗਜ ਦੇ ਵਿੱਚ ਜਿਹੜਾ ਇੱਕ ਮੰਜ਼ਿਲਾ ਮਕਾਨ ਹੈ ਉੱਥੇ ਛੋਟ ਹੈ ਪੂਰੀ ਦੀ ਪੂਰੀ। 500 ਵਰਗ ਫੁੱਟ 'ਚ ਜਿਹੜਾ ਫਲੈਟ ਬਣਿਆ ਉੱਥੇ ਕਿਸੇ ਕਿਸਮ ਦਾ ਟੈਕਸ ਨਹੀਂ। ਜਿਹੜੀਆਂ ਗੈਰ ਰਿਹਾਇਸ਼ੀ ਜਿਹੜੀਆਂ ਬਿਲਡਿੰਗਾਂ ਉਹਨਾਂ ਦਾ ਸਾਲਾਨਾ ਜਿਹੜਾ ਕਿਰਾਇਆ ਉਹਦੇ ਤੇ ਵੀ 10% ਤੋਂ ਘਟਾ ਕੇ 7.5% ਟੈਕਸ ਕਰ ਦਿੱਤਾ ਗਿਆ। 1 ਅਪ੍ਰੈਲ 2014 ਤੋਂ ਪਹਿਲਾਂ ਜਿਹੜੀਆਂ ਬਣੀਆਂ ਜਾਂ ਇਸ ਤਰੀਕ ਤੱਕ ਜਿਹੜਾ 3 ਸਾਲ ਪੂਰੇ ਨਾ ਕਰਨ ਵਾਲੀ ਜਿਹੜੀ ਮਿਊਨਿਸਪੈਲਿਟੀਆਂ ਉਹਦੇ ਜਿਹੜੇ ਸ਼ਾਮਲ ਨਵੇਂ ਇਲਾਕੇ ਹੈ ਉਹਨਾਂ ਨੂੰ ਵੀ ਅਗਲੇ 3 ਸਾਲਾਂ ਲਈ ਟੈਕਸ ਵਿੱਚ ਛੋਟ ਦਿੱਤੀ ਗਈ ਹੈ। ਇਹ ਸਭ ਤੋਂ ਮਹੱਤਵਪੂਰਨ ਰਿਹਾ। ਤੇ ਜਿਹੜੇ ਬਕਾਇਦਾ ਜਿਹੜੇ ਕੈਟਾਗਰੀਜ਼ ਬਣਾ ਦਿੱਤੀਆਂ ਗਈਆਂ ਜਿਹੜੀਆਂ ਲੋਕਲ ਬਾਡੀਜ਼ ਹੈ ਉਹਨਾਂ ਦੀਆਂ ਕੈਟਾਗਰੀਜ਼ ਬਣਾ ਦਿੱਤੀਆਂ। ਨਗਰ ਨਿਗਮ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਤੇ ਮੋਹਾਲੀ ਉਹ ਇਹ ਕੈਟਾਗਰੀ ਚਾਹੁੰਦੇ ਹੈ। ਬਾਕੀ ਜਿਹੜੇ ਨਗਰ ਨਿਗਮ ਹੈ ਉਹਦੇ 'ਚ ਜਿਹੜੇ ਨਗਰ ਕੌਂਸਲਾਂ ਵੀ ਆਉਂਦੀਆਂ ਉਹਨਾਂ ਨੂੰ ਦਰਜਾ 1 ਦੇ ਕੇ ਜਿਹੜਾ ਕੈਟਾਗਰੀ B ਹੈ। ਬਾਕੀ ਜਿਹੜੀਆਂ ਨਗਰ ਕੌਂਸਲ ਹੈ ਤੇ ਸਾਰੀਆਂ ਨਗਰ ਪੰਚਾਇਤਾਂ ਉਹਨਾਂ ਨੂੰ ਕੈਟਾਗਰੀ C 'ਚ ਰੱਖਿਆ ਗਿਆ। ਉਹਦੇ ਮੁਤਾਬਕ ਟੈਕਸ ਜਿਹੜਾ ਆ ਉਸ ਹਿਸਾਬ ਨਾਲ ਦਿੱਤਾ ਜਾਏਗਾ। ਅਲਟੀਮੇਟਲੀ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਇਹ ਸਾਰਾ ਕੁਝ ਜਿਹੜਾ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰੱਖ ਕੇ ਕੀਤਾ ਗਿਆ ਤਾਂ ਜੋ ਲੋਕਾਂ ਦੇ ਉੱਤੇ ਜਿਹੜਾ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਜਿਹੜਾ ਟੈਕਸ ਦੇਣ ਦਾ ਸੀ, ਪ੍ਰਾਪਰਟੀ ਟੈਕਸ ਦਾ ਖਾਸ ਤੌਰ ਦੇ ਉੱਤੇ, ਉਹਦੇ ਤੋਂ ਰਾਹਤ ਵੱਡੇ ਪੱਧਰ 'ਤੇ ਮਿਲੀ ਹੈ। ਸੋ ਇਸ ਕਰਕੇ ਇਹਨੂੰ ਤੁਸੀਂ ਇੱਕ 2017 ਦੀਆਂ ਚੋਣਾਂ ਤੋਂ ਪਹਿਲਾਂ ਚੋਣਾਂ ਦੀ ਤਿਆਰੀ ਦੇ ਤੌਰ ਦੇ ਉੱਤੇ ਵੀ ਦੇਖ ਸਕਦੇ ਹੋ। ਤੇ ਦੂਜਾ ਭਾਰਤੀ ਜਨਤਾ ਪਾਰਟੀ ਨਾਲ ਜਿਹੜਾ ਰੇੜਕਾ ਰਿਹਾ ਸੀ ਉਸ ਰੇੜਕੇ ਨੂੰ ਨਿਬੇੜਨ ਦਾ ਇੱਕ ਵਿਸ਼ੇਸ਼ ਯਤਨ ਵੀ ਤੁਸੀਂ ਇਹਨੂੰ ਕਹਿ ਸਕਦੇ ਹੋ। ਅਲਟੀਮੇਟਲੀ ਇਹ ਚੋਣਾਂ ਤੋਂ ਬਹੁਤ ਪਹਿਲਾਂ ਚੋਣਾਂ ਲਈ ਇੱਕ ਪ੍ਰਮਾਣਿਕ ਕਿਸਮ ਦਾ ਜਿਹੜਾ ਆ ਮੈਨੀਫੈਸਟੋ ਜਿਹੜਾ ਉਹਨਾਂ ਨੇ ਆਪਣਾ ਜ਼ਮੀਨੀ ਪੱਧਰ ਦੇ ਉੱਤੇ ਤਿਆਰ ਕੀਤਾ ਲੱਗਦਾ ਹੈ। ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਇੱਕ ਕਿਸਮ ਦਾ ਲੋਕਾਂ ਨੂੰ ਕਿਹਾ ਜਾ ਰਿਹਾ ਤੋਹਫਾ ਹੈ। ਤੋਹਫਾ ਨਹੀਂ, ਅਸਲ ਦੇ ਵਿੱਚ ਲੋਕਾਂ ਨੂੰ ਭਰਮਾਉਣ ਵਾਸਤੇ ਜਿਹੜਾ ਉਹ ਵੋਟ ਬੈਂਕ ਹੈ ਉਹਨੂੰ ਹੱਥ ਪਾਉਣ ਵਾਸਤੇ ਤੇ ਵੋਟ ਬੈਂਕ ਜਿਹੜਾ ਖਿਸਕ ਗਿਆ ਉਹਨੂੰ ਵਾਪਸ ਲਿਆਉਣ ਵਾਸਤੇ ਇੱਕ ਉਹਨਾਂ ਦਾ ਯਤਨ ਹੈ ਜੀ। ਜੀ, ਪਰ ਇੰਨੀਆਂ ਛੋਟਾਂ ਤਾਂ ਦੇ ਦਿੱਤੀਆਂ, ਪਰ ਉੱਥੇ ਜਿਹੜਾ ਜੂਆ ਆਨਲਾਈਨ ਖੋਲਿਆ ਗਿਆ ਆ ਉਸ ਦਾ ਕੀ ਬਣੂਗਾ? ਇਹ ਆਪਣੇ ਆਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਇੱਕ ਹੱਥ ਦੇ ਕੇ ਤੇ ਦੂਜੇ ਹੱਥ ਜਿਹੜਾ ਕੱਢਿਆ ਜਾ ਰਿਹਾ ਤੇ ਕੱਢਿਆ ਵੀ ਇਸ ਤਰੀਕੇ ਨਾਲ ਜਾ ਰਿਹਾ ਹੈ ਜਿਹੜਾ ਤਰੀਕਾ ਬਰਬਾਦੀ ਦਾ ਹੈ। ਮਤਲਬ ਤੁਸੀਂ ਹਿਸਾਬ ਲਾਓ ਵੀ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਲੋਕਾਂ ਨੂੰ ਜਿਹੜਾ ਆ ਉਹ ਪ੍ਰਾਪਰਟੀ ਟੈਕਸ ਤੋਂ ਜਿਹੜਾ ਮੁਕਤ ਕਰ ਦਿੱਤਾ ਜਾਂ ਖਾਸ ਤੌਰ ਦੇ ਉੱਤੇ ਜਿਹੜੇ ਗਰੀਬ ਪਰਿਵਾਰ ਹੈ ਉਹਨਾਂ ਨੂੰ ਕਿਸੇ ਕਿਸਮ ਦੀ ਹੁਣ ਦਿੱਕਤ ਨਹੀਂ ਆਏਗੀ, ਪ੍ਰਾਪਰਟੀ ਟੈਕਸ ਉਹਨਾਂ ਨੂੰ ਨਹੀਂ ਦੇਣਾ ਪਏਗਾ। ਦੂਜੇ ਪਾਸੇ ਆਨਲਾਈਨ ਜਿਹੜਾ ਜੂਆ ਆ ਉਹਨੂੰ ਉੱਪਰ ਕਰ ਦਿੱਤਾ ਗਿਆ ਤੇ ਇਹਦੇ ਨਾਲ ਤਾਂ ਪ੍ਰਾਪਰਟੀ ਟੈਕਸ ਦੇਣਾ ਚੰਗਾ ਸੀ ਗਰੀਬਾਂ ਨੂੰ। ਪ੍ਰਾਪਰਟੀ ਟੈਕਸ ਕਿੰਨਾ ਕੀ ਸੀ? ਕਿਤੇ ਕੁਛ ਵੀ ਨਹੀਂ ਸੀ, ਬਹੁਤਾ ਨਹੀਂ ਸੀ। ਆਨਲਾਈਨ ਜੂਆ ਖੋਲ੍ਹਣ ਦਾ ਮਤਲਬ ਇਹ ਹੈ ਵੀ ਜਿਹੜੇ ਮਜ਼ਦੂਰ ਜਿਹੜੇ ਆ ਜਾਂ ਰੋਜ਼ਾਨਾ ਦਿਹਾੜੀਦਾਰ ਜਿਹੜੇ ਲੋਕ ਹੈ ਜਿਹੜੇ 200 ਰੁਪਏ 150 ਰੁਪਏ ਜਾਂ 280 ਰੁਪਏ ਦੀ ਦਿਹਾੜੀ ਆ ਮੰਨ ਲਓ ਅੱਜ ਕੱਲ੍ਹ ਇੱਥੇ ਪੰਜਾਬ ਦੇ ਵਿੱਚ, ਉਹਦਾ 280 ਰੁਪਏ ਵਿਚਾਰਾ ਸਾਰੀ ਦਿਹਾੜੀ ਲਾ ਕੇ ਕਮਾ ਕੇ ਘਰ ਵੱਲ ਨੂੰ ਤੁਰਦਾ ਤਾਂ ਉੱਦਾਂ ਹੀ ਉਹਨੂੰ ਬਣਾ ਇੱਦਾਂ ਦਾ ਦਿੱਤਾ ਗਿਆ ਕਿ ਉਹਦੇ ਦਿਹਾੜੀ ਤੋਂ ਬਾਅਦ ਜਿਹੜਾ ਆ ਉਹਨੇ ਇਸ ਬਹਾਨੇ ਦੇ ਨਾਲ ਉਹਦਾ ਸਰੀਰ ਇੱਦਾਂ ਦਾ ਬਣਾ ਦਿੱਤਾ ਗਿਆ ਕਿ ਉਹਨੂੰ ਕਿਸੇ ਨਸ਼ੇ ਪੱਤੇ ਦੀ ਜ਼ਰੂਰਤ ਹੈ। ਪਹਿਲਾਂ ਤਾਂ ਉਹ 280 ਰੁਪਏ ਦੇ ਵਿੱਚੋਂ 100 ਰੁਪਏ ਤਾਂ ਆਪਣੇ ਸ਼ਰਾਬ ਤੇ ਖਰਚ ਕਰਦਾ ਜਾਂ ਜਿਹੜੇ ਬਾਕੀ ਲੋਕ ਕੁਝ ਦੂਆ ਨਸ਼ਾ ਕਰਦੇ ਆ ਉਹ ਤੇ ਖਰਚ ਕਰਦਾ। ਬਾਕੀ 180 ਰੁਪਏ ਬਚਦੇ ਉਹਦੇ ਕੋਲ ਦਿਹਾੜੀਦਾਰ ਕੋਲ। ਜਿਹੜੇ 180 ਰੁਪਏ ਬਚਦੇ ਆ ਉਹਦੇ ਵਿੱਚੋਂ ਆਨਲਾਈਨ ਜੂਏ ਤੇ ਉਹਨੇ 50-100 ਰੁਪਏ ਲਾਉਣੇ ਆ। ਘਰ ਉਹਨੇ ਕੀ ਲੈ ਕੇ ਜਾਣਾ? ਜਿਹਦੇ 5 ਪਰਿਵਾਰ ਹੈ, 5 ਮੈਂਬਰ ਹੈ ਪਰਿਵਾਰ ਦੇ, ਉਹਨੇ ਘਰ ਜਾ ਕੇ ਲੈ ਕੇ ਕੀ ਜਾਣਾ? ਇਹ ਆਪਣੇ ਆਪ ਦੇ ਵਿੱਚ ਆਨਲਾਈਨ ਲੈਟਰੀ ਨੂੰ ਬਾਦਲ ਸਰਕਾਰ ਦੀ ਮਨਜ਼ੂਰੀ ਜਿਹੜੀ ਕਿਹਾ ਵੀ ਇਹੀ ਗਿਆ ਕਿ ਅਸੀਂ ਜੀ ਜਿਹੜੇ ਫੰਡਸ ਜਿਹੜੇ ਆ ਉਹਨੂੰ ਅਸੀਂ ਇਸ ਤਰ੍ਹਾਂ ਅਰੇਂਜ ਕਰਾਂਗੇ। ਲੋੜ ਇਸ ਗੱਲ ਦੀ ਹੈ ਕਿ ਪੰਜਾਬ ਗਵਰਨਮੈਂਟ ਕੋਈ ਏਦਾਂ ਦੇ ਸੋਰਸਿਸ ਜਿਹੜੇ ਆ ਉਹ ਜਨਰੇਟ ਕਰੇ ਜਿਹਦਾ ਭਾਰ ਲੋਕਾਂ ਤੇ ਨਾ ਪਵੇ। ਅੱਛਾ, ਭਾਰ ਵੀ ਪੈ ਜਾਵੇ, ਲੋਕ ਉਸ ਭਾਰ ਨੂੰ ਵੀ ਬਰਦਾਸ਼ਤ ਕਰਨ ਨੂੰ ਤਿਆਰ ਹੈ ਜੀ, ਪਰ ਗਲਤ ਤਰੀਕੇ ਦੇ ਨਾਲ ਜੂਏ ਦੇ ਨਾਲ ਤੇ ਲੋਕਾਂ ਨੂੰ ਇੱਕ ਹੈਬਿਟ ਨਵੀਂ ਪਾਉਣੀ, ਇੱਕ ਨਵੀਂ ਆਦਤ ਜਿਹੜੀ ਹੈ। ਜੂਆ ਤਾਂ ਬਰਬਾਦੀ ਦਾ ਕਾਰਨ ਹੈ। ਜੂਆ ਤਾਂ ਘਰਾਂ ਦੇ ਘਰ ਤਬਾਹ ਕਰ ਚੁੱਕਾ। ਦੁਨੀਆ ਭਰ ਦੇ ਵਿੱਚ ਜਿਹੜਾ ਜੂਆ ਹੈ ਕਿੱਦਾਂ ਤਬਾਹੀ ਮਚਾਉਂਦਾ ਹੈ, ਇਹਦੀਆਂ ਹਜ਼ਾਰ ਮਿਸਾਲਾਂ ਸਾਡੇ ਕੋਲ ਹੋ ਸਕਦੀਆਂ। ਪੰਜਾਬ ਦੇ ਆਵਾਮ ਨੂੰ ਇਸ ਸਰਕਾਰ ਤੋਂ
ਕਿ ਇਹੀ ਉਮੀਦ ਸੀ ਕਿ ਜੂਆ ਜਿਹੜਾ ਆ ਉਹਨੂੰ ਮਨਜ਼ੂਰੀ ਦੇ ਕੇ ਲੋਕਾਂ ਨੂੰ ਲੁੱਟਣ ਦਾ ਨਵਾਂ ਰਸਤਾ ਜਿਹੜਾ ਆ ਉਹ ਕੱਢ ਲਿਆ ਜਾਏ। ਲੋਕ ਤਾਂ ਪਹਿਲੇ ਵਿਚਾਰੇ ਲੁੱਟੇ ਹੋਏ ਆ, ਪਹਿਲੇ ਹੀ ਸਾਧਾਂ ਦੀਆਂ ਜਿੱਦਾਂ ਡਾਰਾਂ ਦੀਆਂ ਡਾਰਾਂ ਪੰਜਾਬ ਦੇ ਵਿੱਚ ਘੁੰਮਦੀਆਂ, ਅਖੌਤੀ ਕਿਸਮ ਦੇ ਸਾਧ ਸੰਤ ਜਿਹੜੇ ਆ, ਜਿੱਦਾਂ ਡੇਰੇ ਉਸ ਰਹੇ ਆ, ਉਹਨਾਂ ਡੇਰਿਆਂ ਦੇ ਉੱਤੇ ਜਿੱਦਾਂ ਲੋਕਾਂ ਦੀ ਲੁੱਟ ਹੁੰਦੀ ਹੈ, ਸਰੀਰਕ ਲੁੱਟ ਵੀ, ਮਾਨਸਿਕ ਲੁੱਟ ਵੀ, ਆਰਥਿਕ ਲੁੱਟ ਵੀ। ਉਸ ਤੋਂ ਬਾਅਦ ਜਿਹੜਾ ਥੋੜਾ ਬਹੁਤ ਬਚਦਾ ਬੰਦੇ ਦੇ ਕੋਲ, ਉਹ ਤੁਸੀਂ ਆਨਲਾਈਨ ਜੂਆ ਓਪਨ ਕਰਕੇ ਜਿਹੜਾ ਖੋਣ ਦੀ ਤਿਆਰੀ ਕਰ ਲਈ। ਸੋ ਮੈਂ ਸਮਝਦਾ ਹੈ ਕਿ ਆਨਲਾਈਨ ਲੈਟਰੀ ਨੂੰ ਬਾਦਲ ਸਾਹਿਬ ਦੀ ਮਨਜ਼ੂਰੀ ਜਿਹੜੀ ਹੈ, ਇਹ ਆਪਣੇ ਆਪ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਹੈ। ਪੰਜਾਬ ਦੇ ਉਸ ਵਰਗ ਦੇ ਨਾਲ ਜਿਹੜੇ ਜਿਸ ਵਰਗ ਕੋ ਪਹਿਲਾਂ ਹੀ ਰੋਟੀ ਦੇ ਲਾਲੇ ਪਏ ਹੋਏ ਆ, ਜਿਹੜਾ ਵਰਗ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਸਤੇ ਤੇ ਤੁਰਿਆ ਜਾ ਰਿਹਾ, ਉਸ ਵਰਗ ਨੂੰ ਆਨਲਾਈਨ ਜੂਏ ਦੇ ਵਿੱਚ ਉਲਝਾ ਕੇ ਇੱਕ ਨਵਾਂ ਤੁਸੀਂ ਲੋਕਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਦਾ ਕੰਮ ਕੀਤਾ ਹੈ ਸਰਕਾਰ ਨੇ। ਸਰਕਾਰ ਨੂੰ ਇਹਦੇ ਤੇ ਜ਼ਰੂਰ ਰੀਥਿੰਕ ਕਰਨਾ ਚਾਹੀਦਾ ਹੈ ਜੀ। ਤੇ ਜੀ ਅਗਲੀ ਗੱਲਬਾਤ ਕਰੀਏ, ਕੁਲਜੀਤ ਸਿੰਘ ਨਾਗਰਾ ਤੇ ਇੱਕ SDM ਦੇ ਵਿਚਕਾਰ ਜਿਹੜਾ ਝਗੜਾ ਚੱਲ ਰਿਹਾ, ਉਸ ਨੂੰ ਬੜਾ ਰਾਜਨੀਤਿਕ ਰੰਗ ਦਿੱਤਾ ਜਾ ਰਿਹਾ ਹੈ। ਦੇਖੋ, ਕੁਲਜੀਤ ਨਾਗਰਾ ਕਾਂਗਰਸ ਪਾਰਟੀ ਦੇ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਨੇ, ਜਿਨ੍ਹਾਂ ਨੂੰ ਆਪਾਂ MLA ਕਹਿੰਦੇ ਆ, ਤੇ ਯੰਗ ਲੀਡਰ ਨੇ ਕੁਲਜੀਤ ਨਾਗਰਾ ਕਾਂਗਰਸ ਪਾਰਟੀ ਦੇ। ਕਿਸੇ ਵੇਲੇ ਕੁਲਜੀਤ ਨਾਗਰਾ ਦਾ ਨਾਂ ਜਿਹੜਾ ਆ ਉਹ ਪੰਜਾਬ ਕਾਂਗਰਸ ਦੀ ਜਿਹੜੀ ਨਵੀਂ ਲੀਡਰਸ਼ਿਪ ਡਿਵੈਲਪ ਹੋ ਰਹੀ ਹੈ, ਵੀ ਆਉਣ ਵਾਲੇ 50-70 ਸਾਲਾਂ ਤੋਂ ਬਾਅਦ ਜਿਹੜੇ ਪੰਜਾਬ ਕਾਂਗਰਸ ਦੀ ਬਾਗਡੋਰ ਜਿਹਨਾਂ ਲੋਕਾਂ ਦੇ ਸਾਹਮਣੇ, ਉਹਦੇ ਵਿੱਚ ਕੁਲਜੀਤ ਨਾਗਰਾ ਦਾ ਨਾਮ ਬੋਲਦਾ ਰਿਹਾ। ਕੁਲਜੀਤ ਨਾਗਰਾ ਕਿਸੇ ਵੇਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟ ਤੇ ਯੂਨੀਅਨ ਦੇ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਆ। ਸੋ ਬਚਪਨ ਤੋਂ ਹੀ ਉਹ ਤੁਸੀਂ ਕਹਿ ਸਕਦੇ ਹੋ ਪੋਲੀਟਿਕਸ 'ਚ ਨੇ। ਸਟੂਡੈਂਟ ਜਿਹੜਾ ਉਹਨਾਂ ਦਾ ਜਿਹੜਾ ਕੈਰੀਅਰ ਰਿਹਾ ਵਿਦਿਆਰਥੀ ਦੇ ਤੌਰ ਦੇ ਉੱਤੇ ਯੂਨੀਵਰਸਿਟੀ ਦੇ ਵਿੱਚ, ਉਦੋਂ ਤੋਂ ਉਹਨਾਂ ਨੇ ਪੋਲੀਟਿਕਸ ਨੂੰ ਜੁਆਇਨ ਕੀਤਾ ਹੋਇਆ। ਤੇ ਇਹਦੇ ਬਾਰੇ ਇਹ ਕਿਹਾ ਜਾਂਦਾ ਸੀ ਕਿ ਰਾਹੁਲ ਗਾਂਧੀ ਦੇ ਜਿਹੜੇ ਖਾਸ ਨੇ ਕੁਲਜੀਤ ਨਾਗਰਾ, ਆਉਣ ਵਾਲੇ ਸਮੇਂ ਦੇ ਵਿੱਚ ਰਾਹੁਲ ਗਾਂਧੀ ਸ਼ਾਇਦ ਪੰਜਾਬ ਦੇ ਵਿੱਚ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਦੇਣ ਜਾ ਰਹੇ ਸੀ। ਵੱਖਰੀ ਗੱਲ ਹੈ ਕਿ ਆਲ ਇੰਡੀਆ ਲੈਵਲ ਦੇ ਉੱਤੇ ਕਾਂਗਰਸ ਪਾਰਟੀ ਦਾ ਆਪਣਾ ਹਸ਼ਰ ਬਹੁਤ ਮਾੜਾ ਹੋਇਆ ਤੇ ਖੁਦ ਰਾਹੁਲ ਗਾਂਧੀ ਜਿਹੜੇ ਬੈਕਫੁੱਟ ਤੇ ਚਲੇ ਗਏ ਆ। ਪਰ ਫਿਰ ਵੀ ਕੁਲਜੀਤ ਨਾਗਰਾ ਦੀ ਜਿਹੜੀ ਆ, ਜਿੱਦਾਂ ਐਨਰਜੈਟਿਕ ਲੀਡਰ ਜਿਹੜੇ ਆ ਕੁਲਜੀਤ ਨਾਗਰਾ ਨਾਲ, ਉਹਨਾਂ ਦੇ ਪੰਜਾਬ ਕਾਂਗਰਸ ਦੇ ਵਿੱਚ 2-3 ਹੋਰ ਯੰਗ ਲੀਡਰ ਹੈ, ਜਿੱਦਾਂ ਸੁਖਪਾਲ ਖਹਿਰਾ ਦਾ ਜ਼ਿਕਰ ਅਸੀਂ ਅਕਸਰ ਕਰਦੇ ਹਾਂ। ਇਹ ਲੋਕ ਜਿਹੜੇ ਜਿਨ੍ਹਾਂ 'ਚ ਬੜੀ ਐਨਰਜੀ ਹੈ, ਯੰਗ ਹੈ, ਇਹਨਾਂ ਤੋਂ ਉਮੀਦ ਸੀ ਕਾਂਗਰਸ ਪਾਰਟੀ ਨੂੰ ਵੀ ਚੰਗਾ ਕੰਮ ਕਰਨਗੇ। ਪਰ ਉਮੀਦ ਤਾਂ ਹੀ ਜਿਹੜੀ ਹੈ ਉਹ ਸੋਲਿਡ ਤਰੀਕੇ ਦੇ ਨਾਲ ਅਸੀਂ ਦੇਖ ਸਕਦੇ ਹਾਂ ਜੇ ਉਹਨਾਂ ਦੇ ਕਾਰ ਵਿਹਾਰ ਦੇ ਵਿੱਚ ਵੀ ਉਸੇ ਕਿਸਮ ਦਾ ਜਿਹੜਾ ਸਾਰਾ ਕੁਝ ਦਿਖਾਈ ਦੇਵੇ। ਮੈਂ ਨਹੀਂ ਇਹ ਕਹਿੰਦਾ ਕਿ ਇਹਦੇ 'ਚ ਕੁਲਜੀਤ ਨਾਗਰਾ ਦੀ ਗਲਤੀ ਹੈ, ਪਰ ਇਹ ਵੀ ਇਹਦੀ ਹਾਲੇ ਜਾਂਚ ਚੱਲ ਰਹੀ ਹੈ। ਜਿਹੜੀ SDM ਹੈ, ਪੂਜਾ ਸਿਆਲ ਗਰੇਵਾਲ SDM ਹੈ, ਜਿਹਦੇ ਨਾਲ ਉਹਨਾਂ ਦਾ ਝਗੜਾ ਹੈ। ਝਗੜੇ ਦੀ ਤੰਦ ਇਹ ਹੈ ਕਿ ਕੁਲਜੀਤ ਨਾਗਰਾ ਨੂੰ ਲੱਗਦਾ ਹੈ ਕਿ ਉਹ ਲੋਕਾਂ ਦੇ ਨੁਮਾਇੰਦੇ ਹੈ ਫਤਿਹਗੜ੍ਹ ਸਾਹਿਬ ਤੋਂ, ਤੇ ਉਹਨਾਂ ਨੂੰ ਬਾਈਪਾਸ ਕਰਕੇ ਜਿਹੜੀ SDM ਹੈ ਲੋਕਾਂ ਦੇ ਮਸਲੇ ਹੱਲ ਕਰ ਰਹੀ। ਹੁਣ ਜੇ ਕੋਈ ਸਰਕਾਰੀ ਅਧਿਕਾਰੀ, SDM ਲੈਵਲ ਦਾ ਅਧਿਕਾਰੀ ਜੇ ਡਾਇਰੈਕਟ ਲੋਕਾਂ ਦੀਆਂ ਦੁੱਖਾਂ ਤਕਲੀਫਾਂ ਨੂੰ ਸੁਣਦਾ, ਤੇ ਮੈਨੂੰ ਲੱਗਦਾ ਇਹਦੇ ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਇਤਰਾਜ਼ ਜਿਹੜੇ ਜਿੱਤੇ ਹੋਏ ਆ, ਬਾਕੀ ਜਿਹੜੇ ਵੱਖ-ਵੱਖ ਹਲਕਿਆਂ ਤੋਂ ਲੋਕ ਹੈ, ਜਿਹੜੇ ਮੰਤਰੀ ਹੈ, ਕੋਈ ਜਿਹੜੇ ਪਾਰਲੀਮੈਂਟਰੀ ਸੈਕਟਰੀ ਹੈ, ਉਹ ਕਰਨ, ਮੈਨੂੰ ਤਾਂ ਲੱਗਦਾ ਉਹਨਾਂ ਦਾ ਇਤਰਾਜ਼ ਵੀ ਜਾਇਜ਼ ਨਹੀਂ ਹੈ। ਪਰ ਸੱਚ ਕੀ ਹੈ, ਉਹ ਤਾਂ ਜਾਂਚ ਹੋਏਗੀ। ਪੰਜਾਬ ਸਰਕਾਰ ਜਿਹੜੀ ਇਹਦੇ ਤੇ ਜਾਂਚ ਦਾ ਹੁਕਮ ਜਾਰੀ ਕਰ ਚੁੱਕੀ ਹੈ। ਅਜੀਤ ਸਿੰਘ ਪੰਨੂ ਜਿਹੜੇ ਆ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਜਿਹੜੇ ਆ, ਉਹਨਾਂ ਨੂੰ ਜਾਂਚ ਅਧਿਕਾਰੀ ਲਾਇਆ ਗਿਆ। ਤੇ ਪਰ ਪੰਜਾਬ ਕਾਂਗਰਸ ਨੇ ਇਹਨੂੰ ਇੱਕ ਕਿਸਮ ਦਾ ਆਪਣਾ ਮੁੱਦਾ ਬਣਾ ਲਿਆ, ਆਪਣੀ ਇੱਜ਼ਤ ਦਾ, ਵਕਾਰ ਦਾ ਮੁੱਦਾ ਬਣਾ ਲਿਆ। ਤੇ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਰਹੇ ਨੇ ਸਾਬਕਾ ਕੈਪਟਨ ਅਮਰਿੰਦਰ ਸਿੰਘ, ਜਾਂ ਪੰਜਾਬ ਕਾਂਗਰਸ ਦੇ ਇਸ ਵੇਲੇ ਜਿਹੜੇ ਪ੍ਰੈਜ਼ੀਡੈਂਟ ਨੇ ਪ੍ਰਤਾਪ ਸਿੰਘ ਬਾਜਵਾ, ਜਾਂ ਓਪੋਜੀਸ਼ਨ ਦੇ ਜਿਹੜੇ ਲੀਡਰ ਨੇ ਸੁਨੀਲ ਜਾਖੜ, ਉਹਨਾਂ ਨੇ ਇੱਕ ਸੁਰ ਦੇ ਵਿੱਚ ਕਿਹਾ ਕਿ ਕੁਲਜੀਤ ਨਾਗਰਾ ਦੀ ਹੱਤਕ ਹੋਈ ਹੈ। ਜਦਕਿ SDM ਤੇ ਜਾਂ ਸਰਕਾਰ ਦਾ ਕਹਿਣਾ ਹੈ ਕਿ ਕੁਲਜੀਤ ਨਾਗਰਾ ਨੇ SDM ਦੀ ਜਿਹੜੀ ਹੱਤਕ ਕੀਤੀ ਹੈ, ਬੋਲ ਬੁਲਾਰਾ ਹੋਇਆ ਤੇ ਭਾਸ਼ਾ ਦੇ ਉੱਤੇ ਇਤਰਾਜ਼ ਹੈ, ਕੁਲਜੀਤ ਨਾਗਰਾ ਦੀ ਭਾਸ਼ਾ ਦੇ ਉੱਤੇ। ਪਰ ਕੁਲਜੀਤ ਨਾਗਰਾ ਦਾ ਕਹਿਣਾ ਹੈ ਕਿ ਉਹਨਾਂ ਨੇ ਕਿਸੇ ਕਿਸਮ ਦਾ ਵੀ ਜਿਹੜਾ ਆ ਕੋਈ ਵੀ ਇਸ ਤਰ੍ਹਾਂ ਦਾ ਲਫ਼ਜ਼ ਉੱਥੇ ਨਹੀਂ ਵਰਤਿਆ ਜਿਹਨੂੰ ਤੁਸੀਂ ਕਹਿ ਸਕੋ ਕਿ ਮੈਂ ਜਿਹੜੇ SDM ਹੈਗੇ ਉਹਨਾਂ ਦੀ ਕੋਈ ਕਿਸੇ ਕਿਸਮ ਦੀ ਹੱਤਕ ਕੀਤੀ ਹੈ। ਅਲਟੀਮੇਟਲੀ ਜਿਹੜਾ ਜਿਹੜੀ ਪੂਜਾ ਸਿਆਲ ਹੈ, ਜਿਹੜੀ SDM ਹੈ, ਉਹਨੇ ਕਿਹਾ ਕਿ ਮੈਂ ਇਹਦੇ ਤੇ ਕੁਝ ਵੀ ਨਹੀਂ ਕਹਿਣਾ, ਪਬਲਿਕ ਸਰਵੈਂਟ ਹੈ ਮੈਂ, ਜਿਹਦੇ ਨਾਤੇ ਮੇਰਾ ਕਾਨੂੰਨ ਤੇ ਸਿਸਟਮ ਦੇ ਵਿੱਚ ਜਿਹੜਾ ਪੂਰਾ ਵਿਸ਼ਵਾਸ ਹੈ, ਤੇ ਕਾਨੂੰਨ ਤੇ ਸਿਸਟਮ 'ਚ ਰਹਿ ਕੇ ਮੈਂ ਕੋਈ ਗੱਲ ਕਰਾਂਗੀ। ਪਰ ਮੇਰੀ ਖਾਮੋਸ਼ੀ ਜਿਹੜੀ ਹੈ ਉਹਨੂੰ ਗਲਤ ਤਰੀਕੇ ਦਾ ਪ੍ਰਚਾਰ ਕੀਤਾ ਗਿਆ ਹੈ। ਜਦਕਿ ਕੁਲਜੀਤ ਨਾਗਰਾ ਦਾ ਇਹ ਦੋਸ਼ ਹੈ ਕਿ SDM ਜਿਹੜੀ ਪੂਜਾ ਸਿਆਲ ਹੈ ਉਹਨੂੰ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਸਪੋਰਟ ਕਰ ਰਹੇ ਹੈ। ਤੇ ਦਰਅਸਲ ਜਿਹੜੀ ਆਫੀਸਰ ਲੌਬੀ ਹੈ, ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਬੋਝ ਮੰਨਣ ਲੱਗ ਪਈ ਹੈ। ਤੇ ਕਿਸੇ ਵੀ ਸਮਾਗਮ ਵਿੱਚ ਸਾਨੂੰ ਬੁਲਾਇਆ ਨਹੀਂ ਜਾਂਦਾ, ਸਾਡੀ ਜਿਹੜੀ ਚਿੱਠੀਆਂ ਉਹਦਾ ਕੋਈ ਜਵਾਬ ਨਹੀਂ ਦਿੱਤਾ ਜਾਂਦਾ।
ਉਹਨਾਂ ਨੇ ਕੁਝ ਇਸ ਕਿਸਮ ਦੇ ਦੋਸ਼ ਲਾਏ ਆ। ਇਹ ਜਿਹੜਾ ਆਪੋ ਵਿੱਚ ਹੀ ਇਸ ਕਿਸਮ ਦਾ ਜਿਹੜਾ ਟਕਰਾਅ ਆ, ਮੈਨੂੰ ਲੱਗਦਾ ਨਾ ਤਾਂ ਇਹ ਸਰਕਾਰ ਦੇ ਪੱਖ 'ਚ ਜਾਂਦਾ ਤੇ ਨਾ ਓਪੋਜੀਸ਼ਨ ਦੇ ਪੱਖ 'ਚ ਜਾਂਦਾ। ਲੋੜ ਇਸ ਗੱਲ ਦੀ ਹੈ ਕਿ ਸਰਕਾਰ ਦੇ ਵਿੱਚ ਜਿਹੜੇ ਲੋਕ ਬੈਠੇ ਆ ਜਾਂ ਆਫੀਸਰ ਜਿਹੜੀ ਲਾਬੀ ਹੈ, ਉਹ ਜਿਹੜੇ ਲੋਕਾਂ ਦੇ ਨੁਮਾਇੰਦੇ ਆ, ਚਾਹੇ ਉਹ ਸਰਕਾਰ ਦੇ ਵਿੱਚ ਹੋਣ ਚੁਣੇ ਹੋਏ, ਚਾਹੇ ਨਾ ਸਰਕਾਰ ਦੇ ਵਿੱਚ ਹੋਣ, ਉਹਨਾਂ ਨਾਲ ਤਾਲਮੇਲ ਬਿਠਾਉਣ ਤੇ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਨੂੰ ਵੀ ਅਫਸਰਸ਼ਾਹੀ ਜਿਹੜੀ ਆ ਉਹਨਾਂ ਨਾਲ ਇੱਕ ਤਾਲਮੇਲ ਦੇ ਨਾਲ ਚੱਲਣਾ ਚਾਹੀਦਾ। ਪਰ ਦਿੱਕਤ ਆਉਂਦੀ ਹੈ ਕਿਉਂਕਿ ਜਿਹੜੀ ਅਫਸਰਸ਼ਾਹੀ ਹੈ ਉਹ ਅਕਸਰ ਜਿਹੜੀ ਹਕੂਮਤੀ ਧਿਰ ਹੁੰਦੀ ਹੈ ਉਹਨਾਂ ਦੀ ਗੱਲ ਮੰਨਦੀ ਹੈ। ਅਫਸਰਸ਼ਾਹੀ ਹਮੇਸ਼ਾ ਹੀ, ਜਦੋਂ ਕੈਪਟਨ ਅਮਰਿੰਦਰ ਦੀ ਸਰਕਾਰ ਸੀ, ਸਾਰੀ ਅਫਸਰਸ਼ਾਹੀ ਕੈਪਟਨ ਅਮਰਿੰਦਰ ਦੇ ਉਂਗਲੀ ਦੀ ਇਸ਼ਾਰੇ ਦੇ ਉੱਤੇ ਨੱਚਦੀ ਸੀ। ਅੱਜ ਬਾਦਲਾਂ ਦੀ ਸਰਕਾਰ ਹੈ, ਸੋ ਇਸ ਕਰਕੇ ਹੋ ਸਕਦਾ ਹੈ ਕਿ ਅਫਸਰਸ਼ਾਹੀ ਵੱਲੋਂ ਵੀ ਕਾਂਗਰਸ ਪਾਰਟੀ ਦੇ ਜਿੱਤੇ ਹੋਏ ਇੱਕ MLA ਦੇ ਨਾਲ ਦੁਰਵਿਹਾਰ ਕੀਤਾ ਗਿਆ ਹੋਵੇ। ਪਰ ਇਹਦੀ ਹਾਲੇ ਜਾਂਚ ਚੱਲ ਰਹੀ ਹੈ। ਇਹਨੂੰ ਮੈਨੂੰ ਲੱਗਦਾ ਪੋਲੀਟੀਕਲ ਤੌਰ ਦੇ ਉੱਤੇ ਇਸ਼ੂ ਬਣਾਉਣ ਦੀ ਜ਼ਰੂਰਤ ਨਹੀਂ ਹੈ। ਇਸ ਮਸਲੇ ਨੂੰ ਹੱਲ ਕਰਨ ਦੀ ਜ਼ਰੂਰਤ ਹੈ। ਜਿਹੜੇ ਅਸਲੀ ਮਸਲੇ ਆ ਲੋਕਾਂ ਦੇ, ਜਿੱਦਾਂ ਦੇਸ਼ ਪੱਧਰ ਦੇ ਉੱਤੇ ਆਪਾਂ ਗੱਲ ਕਰੀਏ, ਦੇਸ਼ ਪੱਧਰ ਦੇ ਉੱਤੇ ਮੈਂ ਸਿਰਫ ਇੱਕ ਸਤਰ ਦੇ ਵਿੱਚ ਇਹਦੀ ਗੱਲ ਮੁਕਾਉਣੀ ਹੈ, ਸਿਰਫ ਮਿਸਾਲ ਦੇ ਰਿਹਾ। ਦੇਸ਼ ਪੱਧਰ ਦੇ ਉੱਤੇ ਮਸਲੇ ਤਾਂ ਹੈਗੇ ਬਲੈਕ ਮਨੀ ਦੇ, ਮਸਲੇ ਮਹਿੰਗਾਈ ਦੇ, ਬੇਰੁਜ਼ਗਾਰੀ ਦੇ ਹੈ, ਜਿਨ੍ਹਾਂ ਬਾਰੇ ਵਾਅਦੇ ਕੀਤੇ ਨਰਿੰਦਰ ਮੋਦੀ ਨੇ, ਤੇ ਸਾਨੂੰ ਦੱਸਿਆ ਜਾ ਰਿਹਾ ਕਿ ਉਹ ਲਵ ਜਿਹਾਦ ਨਾਂ ਦੀ ਇੱਕ ਚੀਜ਼ ਹੈਗੀ ਹੈ। ਆਪਾਂ ਉਹਦਾ ਪਹਿਲਾਂ ਪਤਾ ਲੈਣਾ। ਉਹ ਲਵ ਜਿਹਾਦ ਜਿਹੜਾ ਮੁਸਲਮਾਨਾਂ ਦੇ ਖਿਲਾਫ ਬਕਾਇਦਾ ਇੱਕ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਬਣਾਇਆ ਗਿਆ, ਇੱਕ ਉਹਦੇ ਨਤੀਜੇ ਵੀ ਜਿਹੜੇ ਆ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ ਭੁਗਤ ਲਏ ਆ ਭਾਰਤੀ ਜਨਤਾ ਪਾਰਟੀ ਨੇ। ਇੱਥੇ ਪੰਜਾਬ ਦੇ ਵਿੱਚ ਮਸਲੇ ਤਾਂ ਰੋਟੀ ਰੋਜ਼ੀ ਦੇ ਆ। ਪੰਜਾਬ ਦੇ ਜਿਹੜੇ ਟੀਚਰ ਆ ਉਹ ਮੋਹਾਲੀ ਦੇ ਵਿੱਚ ਧਰਨੇ ਤੇ ਬੈਠੇ 18 ਦਿਨ ਹੋ ਗਏ, ਉਹਨਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਪੰਜਾਬ ਦਾ ਕਿਸਾਨ ਜਿਹੜਾ ਉਹ ਖੁਦਕੁਸ਼ੀ ਦੇ ਰਸਤੇ ਪੈ ਚੁੱਕਾ। ਇੱਕ ਵਾਰ ਫੇਰ ਤੋਂ ਨਵੀਆਂ ਰਿਪੋਰਟਾਂ ਆ ਗਈਆਂ। ਪੰਜਾਬ ਦਾ ਜਿਹੜਾ ਮਜ਼ਦੂਰ ਹੈ ਉਹਨੂੰ ਕੰਮ ਨਹੀਂ ਖੇਤਾਂ ਦੇ ਵਿੱਚ ਮਿਲਦਾ। ਉਹ ਜਾਂ ਪੰਜਾਬ ਦਾ ਜਿਹੜਾ ਛੋਟਾ ਕਿਸਾਨ ਹੈ ਉਹ ਮਜ਼ਦੂਰ ਬਣਦੀ ਜਿਹੜੀ ਜੂਨ ਆ ਉਹ ਭੋਗ ਰਿਹਾ। ਪੰਜਾਬ ਦਾ ਛੋਟਾ ਕਿਸਾਨ ਜੱਟ ਜਿਹੜਾ ਇੱਕ ਅੱਧੇ ਖੱਤੇ ਵਾਲਾ, ਪਿੰਡੋਂ ਉੱਠ ਕੇ ਸਾਈਕਲ ਦੇ ਪਿੱਛੇ ਡੱਬਾ ਰੱਖ ਕੇ ਰੋਟੀ ਵਾਲਾ, ਅੱਜ ਕੱਲ੍ਹ ਸ਼ਹਿਰਾਂ ਦੇ ਲੇਬਰ ਚੌਕ 'ਚ ਖੜ੍ਹਦਾ। ਪੰਜਾਬ ਦੀ ਐਜੂਕੇਸ਼ਨ ਜਿਹੜਾ ਸਿਸਟਮ ਉਹ ਪੂਰੀ ਤਰ੍ਹਾਂ ਕਲੈਪਸ ਹੋ ਗਿਆ। ਪੰਜਾਬ ਦਾ ਹੈਲਥ ਸਿਸਟਮ ਕਲੈਪਸ ਹੋ ਗਿਆ। ਉਹਨਾਂ ਗੱਲਾਂ ਵੱਲ ਧਿਆਨ ਨਹੀਂ ਦੇਣਾ ਕਿਸੇ ਨੇ। ਇਸ ਤਰ੍ਹਾਂ ਦੇ ਮਸਲੇ ਖੜੇ ਕਰਨੇ ਆ। ਇਹ ਸਰਕਾਰ ਦੀ ਜਿਹੜੀ ਅਫਸਰ ਲੌਬੀ ਹੈ ਉਹਦਾ ਵੀ ਇਹੀ ਯਤਨ ਹੈ ਵੀ ਜਿਹੜਾ ਕੋਈ ਕੁਐਸਚਨ ਨਾ ਸਾਨੂੰ ਆ ਕੇ ਕਰੇ, ਤੇ ਜਿਹੜੀ ਓਪੋਜੀਸ਼ਨ ਹੈ ਕਿਉਂਕਿ ਉਹਦੇ ਕੋਲ ਵੀ ਕਿਸੇ ਦਾ ਮੁੱਦਾ ਨਹੀਂ ਤੇ ਨਾ ਹੀ ਉਹਨੇ ਕਦੀ ਕੁਝ ਕੀਤਾ ਲੋਕਾਂ ਵਾਸਤੇ, ਉਹ ਵੀ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕਰਦੀ ਹੈ। ਜੀ ਇਹ ਤਾਂ ਜੀ ਬਹੁਤੀ ਲੜਾਈ ਤੇ ਪਿਛਲੇ 5-7 ਸਾਲ ਦੇ ਵਿੱਚ, ਜਿਵੇਂ ਕਈ ਵਾਰੀ ਕਹਿ ਦਿੰਦੇ ਨਾ ਲੇਡੀਜ਼ ਲੜਦੀਆਂ ਮੇਨ ਕਮੇਣੀ ਹੁੰਦੀਆਂ, ਇੱਥੇ ਕਜੋਗਿਆ ਮੁੱਦਾ ਕਦੀ ਵੀ ਕੋਈ ਨਹੀਂ ਜਿਹੜਾ ਪੰਜਾਬ ਦੇ ਹਿੱਤਾਂ ਦੇ ਵਿੱਚ ਚੱਕਿਆ, ਨਾ ਤੇ ਜਿਹੜੀ ਹੁਣ ਸਰਕਾਰ ਆ ਉਹਨਾਂ ਨੇ ਤੇ ਨਾ ਹੀ ਜਿਹੜੀ ਉਹਨਾਂ ਦੀ ਓਪੋਜੀਸ਼ਨ ਆ। ਤੇ ਜਿਸ ਸਰੋਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਖਬਰਸਾਰ, ਤੇ ਉਸ ਤੋਂ ਅਗਲਾ ਮੇਰਾ ਹੋਊਗਾ ਜੀ ਜਿਵੇਂ ਦੋਨੇ ਹੀ ਆ ਚੀਫ ਮਿਨਿਸਟਰ ਤੇ ਆਪਣੇ ਉਹਨਾਂ ਦੇ ਬੇਟੇ ਸੁਖਬੀਰ ਬਾਦਲ ਦੋਨੇ ਹੀ ਬੜੇ ਫੁੱਲਾਂ ਦੇ ਪੈਕੇਜ ਲੈ ਕੇ ਗਏ ਸੀਗੇ ਜੀ। ਇੱਕ ਵੱਡਾ ਪੈਕੇਜ ਲੈਣ ਦੇ ਲਈ ਪ੍ਰਧਾਨ ਮੰਤਰੀ ਨੂੰ ਮਿਲੇ ਆ ਤੇ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਜੀ ਸਾਨੂੰ ਸ਼ਾਇਦ ਇਹ ਵਿੱਤੀ ਪੈਕੇਜ ਮਿਲ ਜਾਊਗਾ। ਦੇਖੋ ਗੱਲ ਇਹ ਹੈ ਵੀ ਪੰਜਾਬ ਦੇ ਸਿਰ ਤੇ ਕਰਜ਼ਾ ਹੈ, ਨੋ ਡਾਊਟ। ਉਹ ਕਰਜ਼ਾ 27,000 ਕਰੋੜ ਦਾ ਕਰਜ਼ਾ ਸੀ ਜਿਹੜਾ ਪੰਜਾਬ ਦੇ ਸੰਕਟ ਦੇ ਦੌਰਾਨ ਚੜਿਆ ਜੀ। ਤੇ ਉਸ ਕਰਜ਼ੇ ਬਾਰੇ ਅੱਜ ਤੋਂ ਨਹੀਂ ਪੋਲੀਟਿਕਸ ਹੋ ਰਹੀ, ਬਹੁਤ ਦੇਰ ਤੋਂ ਹੋ ਰਹੀ ਹੈ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਇਹ ਖਬਰਾਂ ਆਈ ਕਿ 8,000 ਕਰੋੜ ਰੁਪਏ ਮੁਆਫ ਕਰ ਦਿੱਤਾ ਉਹਦੇ ਵਿੱਚੋਂ, ਪਰ ਉਹਦਾ ਕੋਈ ਲੜ ਸਿਰਾ ਹਾਲੇ ਤੱਕ ਦਿਖਿਆ ਨਹੀਂ। ਸਗੋਂ ਜਿਹੜਾ 25-26 ਹਜ਼ਾਰ ਦਾ ਕਰਜ਼ਾ ਸੀ, 25-26 ਹਜ਼ਾਰ ਕਰੋੜ ਦਾ, ਉਹ ਕਰਜ਼ੇ ਦੇ ਉੱਤੇ ਵਿਆਜ ਪੈ ਕੇ ਅੱਜ ਉਹ ਬਾਦਲ ਸਾਹਿਬ ਦੇ ਕਹਿਣ ਦੇ ਮੁਤਾਬਕ 1,02,000 ਕਰੋੜ ਯਾਨੀ 1,02,000 ਕਰੋੜ ਦਾ ਕਰਜ਼ਾ ਹੋ ਗਿਆ। ਔਰ ਬਾਦਲ ਸਾਹਿਬ ਜਾਂਦੇ ਆ ਨਰਿੰਦਰ ਮੋਦੀ ਉਹਨਾਂ ਦੇ ਕੋਲ, ਪ੍ਰਧਾਨ ਮੰਤਰੀ ਦੇ ਕੋਲ, ਕਿ ਤੁਸੀਂ ਇਹ ਸਾਡਾ ਜਿਹੜਾ ਕਰਜ਼ਾ ਹੈ ਨਾ ਉਹ ਮਾਫ ਕਰੋ। ਕਰਜ਼ੇ ਦੀ ਮੁਆਫੀ ਦੀ ਸਿਆਸਤ ਅੱਜ ਤੋਂ ਚੱਲ ਨਹੀਂ ਰਹੀ। ਕਰਜ਼ਾ ਤਾਂ ਮਾਫ ਹੋਣਾ ਨਹੀਂ, ਕਰਜ਼ਾ ਤਾਂ ਵਧਣਾ ਹੋਰ। ਇਸ ਸਰਕਾਰ ਕੋਲ ਕਿੱਥੇ ਆ ਪੈਸੇ? ਆਪ ਹੀ ਤਾਂ ਕਹਿ ਹਟੇ ਆ ਬਾਦਲ ਸਾਹਿਬ ਵੀ ਜਿਹੜੀ ਕਾਂਗਰਸ ਸਰਕਾਰ ਸੀ ਡਾਕਟਰ ਮਨਮੋਹਨ ਸਿੰਘ ਦੀ 10 ਸਾਲਾਂ ਦੇ ਵਿੱਚ ਖਜ਼ਾਨੇ ਸਾਰੇ ਖਾਲੀ ਕਰ ਗਈ। ਨਰਿੰਦਰ ਮੋਦੀ ਸਾਹਿਬ ਕਿੱਥੋਂ ਪੰਜਾਬ ਪੈਸੇ ਦੇ ਦੇਣ? ਅੱਜ ਉਹੀ ਨਰਿੰਦਰ ਮੋਦੀ ਤੋਂ ਬਾਦਲ ਸਾਹਿਬ 1,02,000 ਕਰੋੜ ਰੁਪਏ ਮੰਗਦੇ ਕਰਜ਼ਾ ਮਾਫ ਕਰੋ। ਦੇਖੋ ਮਸਲਾ ਇਹ ਹੈ, ਮੈਂ ਸਮਝਦਾ ਕਿ ਇਹਨੂੰ ਜਿਹੜਾ ਪੋਲੀਟੀਕਲ ਤੌਰ ਦੇ ਉੱਤੇ ਇੱਕ ਟੂਲ ਬਣਾਇਆ ਗਿਆ ਇਸ ਸਾਰੇ ਕਰਜ਼ੇ ਦੇ ਇਸ਼ੂ ਨੂੰ, ਤੇ ਇਹ ਅਸਲ ਦੇ ਵਿੱਚ ਇਹ ਆ ਜਿੱਦਾਂ ਹੋਣਾ ਕੀ ਹੈ। ਜਿਵੇਂ ਇੱਕ ਵੈਸੇ ਆਪਾਂ ਗੱਲ ਕਰੀਏ ਹੋਣਾ ਕੀ ਹੈ, ਪਿਛਲੇ ਦਿਨਾਂ ਦੇ ਵਿੱਚ ਹੋਇਆ ਇਹ ਵੀ ਜਿਹੜੀ ਬਾਦਲਾਂ ਨੇ ਦਾਅਵੇ ਵਾਅਦੇ ਕੀਤੇ ਸੀ ਉਹਨਾਂ ਦੀ ਫੂਕ ਨਿਕਲ ਗਈ ਜਦੋਂ ਅਰੁਣ ਜੇਤਲੀ ਦੀ ਚਿੱਠੀ ਪਾ ਕੇ ਨਾ ਕਰਤੀ ਵੀ ਅਸੀਂ ਪੰਜਾਬ ਨੂੰ ਕੋਈ ਗ੍ਰਾਂਟ ਨਹੀਂ ਦੇ ਸਕਦੇ। ਉਹਨਾਂ ਨੇ ਪੁਰਾਣੇ ਵੇਰਵੇ ਦਿੱਤੇ, ਇੰਨੀਆਂ ਗ੍ਰਾਂਟਾਂ ਪੰਜਾਬ ਪਹਿਲਾਂ ਲੈ ਚੁੱਕਾ, ਤੇ ਹੁਣ ਅਰੁਣ ਜੇਤਲੀ ਤੇ ਬੜੀ ਉਮੀਦ ਸੀ ਬਾਦਲਾਂ ਨੂੰ, ਤੇ ਉਹਨੇ ਦਿੱਤਾ ਜਵਾਬ, ਬਿਲਕੁਲ ਸਾਫ਼ ਤੌਰ ਤੇ ਜਵਾਬ ਦਿੱਤਾ ਕਿ ਕੇਂਦਰ ਜਿਹੜਾ ਪੰਜਾਬ ਨੂੰ ਕੁਝ ਨਹੀਂ ਦੇ ਸਕਦਾ।
ਹੁਣ ਜੇ ਕੇਂਦਰ ਪੰਜਾਬ ਨੂੰ ਕੁਝ ਨਹੀਂ ਦੇ ਸਕਦਾ ਤੇ ਉਹਦਾ ਜਿਹੜਾ ਉਹਦੇ ਕਰਕੇ ਨੁਕਤਾਚੀਨੀ ਦਾ ਜਿਹੜਾ ਬਰਦਾਸ਼ਤ ਕਰਨਾ ਪਿਆ ਪੂਰੇ ਦਾ ਪੂਰਾ ਹੱਲਾ ਬਾਦਲਾਂ ਨੂੰ, ਤਾਂ ਉਹਨਾਂ ਨੇ ਰਸਤਾ ਇਹ ਕੱਢਿਆ ਵੀ ਕਿਉਂ ਨਾ ਕਰਜ਼ੇ ਦਾ ਮੁੱਦਾ ਚੁੱਕਿਆ ਇੱਕ ਵਾਰੀ ਫਿਰ ਨਰਿੰਦਰ ਮੋਦੀ ਸਾਹਿਬ ਨੂੰ ਮਿਲਿਆ ਜਾਏ ਤੇ ਦੁਹਾਈ ਦਿੱਤੀ ਜਾਏ ਵੀ ਅਸੀਂ ਮੰਗਾਂਗੇ 1,02,000 ਕਰੋੜ ਰੁਪਏ, ਤੁਸੀਂ ਇੰਨਾ ਤਾਂ ਦੇਣਾ ਨਹੀਂ, ਥੋੜਾ ਬਹੁਤ ਦੇ ਦਿਓ, ਥੋੜਾ ਬਹੁਤ ਦੇ ਦਿਓ, ਲੋਕਾਂ ਨੂੰ ਟਿਕਾ ਦਾਂਗੇ। ਲੋਕ ਏਦਾਂ ਟਿਕਦੇ ਨਹੀਂ, ਲੋਕਾਂ ਨੂੰ ਬਹੁਤੀ ਦੇਰ ਮੂਰਖ ਨਹੀਂ ਬਣਾਇਆ ਜਾ ਸਕਦਾ। ਕੋਸ਼ਿਸ਼ ਇਹ ਕਰ ਰਿਹਾ ਵੀ ਜਿੱਦਾਂ ਮੰਗਾਂ ਨਹੀਂ ਹੁੰਦੀਆਂ, ਡਿਮਾਂਡਸ ਹੁੰਦੀਆਂ, ਜਿੱਦਾਂ ਪੰਜਾਬ ਦੇ ਵਿੱਚ ਜਿਹੜੇ ਟੀਚਰ ਲੜਦੇ ਆ, ਮੁਲਾਜ਼ਮ ਲੜਦੇ ਆ, ਉਹ 10 ਮੰਗਾਂ ਰੱਖਦੇ ਆ ਤੇ ਕਿੰਨੀ ਦੇਰ ਵਿਚਾਰੇ ਲੜਦੇ ਰਹਿੰਦੇ ਆ। ਅਲਟੀਮੇਟਲੀ ਸਰਕਾਰ ਦੇ ਡਾਇਲੋਗ ਤੇ ਆਉਂਦੀ ਹੈ ਤੇ ਸਰਕਾਰ 10 'ਚ 2 ਮੰਗ ਲੈਂਦੀ ਹੈ ਮੰਗਾਂ, ਤੇ ਉਹ 2 ਮੰਗਾਂ ਦੇ ਆਸਰੇ ਜਿਹੜਾ ਆਪਣੇ ਨਾਲ ਜਿਹੜੇ ਲੋਕ ਹੁੰਦੇ ਉਹਨਾਂ ਨੂੰ ਉਹ ਖੁਸ਼ ਕਰ ਦਿੰਦੇ ਆ, ਲਓ ਜੀ ਆਪਣੀਆਂ ਮੰਗਾਂ ਮੰਨੀਆਂ ਗਈਆਂ। ਏਦਾਂ ਬਾਦਲਾਂ ਨੇ ਕਰਨਾ ਹੈ, ਮਾੜਾ ਮੋਟਾ ਸਧਾਰਨ ਜਿਹਾ ਪੈਕੇਜ ਦੇ ਦੇਣਗੇ 500-700 ਕਰੋੜ ਦਾ, ਤੇ ਫਿਰ ਬਾਦਲ ਸਾਹਿਬ ਜਿਹੜਾ ਆ ਉਹਦੀ ਵਿਆਖਿਆ ਕਰਨਗੇ, ਦੇਖੋ ਜੀ ਨਰਿੰਦਰ ਮੋਦੀ ਸਾਹਿਬ ਨੇ ਕਿੰਨਾ ਕੁਝ ਦੇ ਦਿੱਤਾ ਪੰਜਾਬ ਨੂੰ। ਪੰਜਾਬ ਦੇ ਸਿਰ ਕਰਜ਼ਾ ਜਿਹੜਾ ਚੜਿਆ ਉਹ ਪੰਜਾਬ ਕਰਕੇ ਨਹੀਂ ਚੜਿਆ। ਪੰਜਾਬ ਦੀ ਜਿਹੜੀਆਂ ਸੈਂਟਰਲ ਫੋਰਸਿਸ ਆਈਆਂ ਉਸ ਦੌਰ ਦੇ ਦੌਰਾਨ ਜਿਹੜੀ CRP ਆ ਕੇ ਬੈਠੀ ਰਹੀ, ਸਾਡੇ ਐਜੂਕੇਸ਼ਨ ਜਿਹੜੇ ਅਦਾਰੇ ਸੀ ਉਹਨਾਂ ਦੇ ਵਿੱਚ ਪੂਰੀ ਤਰ੍ਹਾਂ ਐਜੂਕੇਸ਼ਨ ਦਾ ਸਿਸਟਮ ਹੀ ਤਬਾਹ ਕਰਕੇ ਰੱਖ ਦਿੱਤਾ। ਉਹ ਜਿਹੜੀਆਂ ਸੈਂਟਰਲ ਫੋਰਸਿਸ ਆਈਆਂ ਸੀ, ਚਾਹੇ ਉਹ BSF ਸੀ, ਚਾਹੇ CRPF ਸੀ, ਜਾਂ ਹੋਰ ਜਿਹੜੀ ਅਰਧ ਫੌਜੀ ਬਲ ਸੀਗੇ, ਉਹਨਾਂ ਦਾ ਜਿਹੜਾ ਖਰਚਾ ਸੀ ਉਹ ਸਾਰਾ ਖਰਚਾ ਪੰਜਾਬ ਦੇ ਸਿਰ ਸੁੱਟ ਦਿੱਤਾ ਗਿਆ। ਜੇ ਅੱਜ ਜੰਮੂ ਕਸ਼ਮੀਰ ਦੇ ਵਿੱਚ ਹੜ੍ਹ ਹੈ, ਜੇ ਉਹ ਨੈਸ਼ਨਲ ਕ੍ਰਾਈਸਿਸ ਹੈ, ਤੇ ਪੰਜਾਬ ਜਿਹੜਾ 15 ਸਾਲ ਜਿਹੜਾ ਆਪਣੀ ਅੱਗ ਦੇ ਵਿੱਚ ਆਪ ਹੀ ਬਲਦਾ ਰਿਹਾ ਹੈ, ਉਸ ਅੱਗ ਨੂੰ ਕਿਉਂ ਨੈਸ਼ਨਲ ਕ੍ਰਾਈਸਿਸ ਨਹੀਂ ਮੰਨਿਆ ਗਿਆ? ਇਹ ਆਪਣੇ ਆਪ ਦੇ ਸਵਾਲ ਹੈ। ਤੇ ਬਾਦਲ ਹੋਰੀ ਜਿਹੜੇ ਆ, ਸੁਖਬੀਰ ਸਿੰਘ ਬਾਦਲ ਜੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਆ, ਉਹ ਇਸ ਮੁੱਦੇ ਨੂੰ ਸਿਰਫ ਤੇ ਸਿਰਫ ਕ੍ਰਿਟੀਸਾਈਜ਼ ਕਰ ਰਹੇ ਆ, ਲੋਕਾਂ ਦੇ ਵਿੱਚ ਚੰਗੇ ਬਣਨ ਦੀ ਕੋਸ਼ਿਸ਼ ਕਰ ਰਹੇ। ਦੇਖੋ ਅਸੀਂ ਤਾਂ ਸੈਂਟਰ ਤੋਂ ਮੰਗਦੇ ਆ, ਪਰ ਕੈਪਟਨ ਅਮਰਿੰਦਰ ਦਾ ਸਵਾਲ ਜਿਹੜਾ ਬੜਾ ਵਾਜਬ ਹੈ ਕਿ ਜਦੋਂ ਡਾਕਟਰ ਮਨਮੋਹਨ ਸਿੰਘ ਕੋਲ ਜਾਂਦੇ ਸੀ ਕੁਝ ਨਾ ਕੁਝ ਤਾਂ ਦਿੰਦੇ ਸੀ ਨਾ, ਉਹ ਆਪ ਮੰਨਦੇ ਬਾਦਲ ਹੋਰੀ ਵੀ ਇਹ ਸਰਕਾਰ ਤਾਂ ਤੁਹਾਡੀ ਹੈ ਨਰਿੰਦਰ ਮੋਦੀ ਹੋਰਾਂ ਦੀ, ਅੱਜ ਉਹ ਕੁਝ ਕਿਉਂ ਨਹੀਂ ਦੇ ਰਹੇ? ਕੈਪਟਨ ਅਮਰਿੰਦਰ ਨੇ ਇਹ ਵੀ ਸਵਾਲ ਉਠਾਇਆ ਵੀ ਉੱਥੇ ਜਾ ਕੇ ਭੀਖ ਮੰਗਣ ਦੀ ਥਾਂ ਦੇ ਉੱਤੇ ਲੋੜ ਇਸ ਗੱਲ ਦੀ ਹੈ ਕਿ ਪੰਜਾਬ ਦੇ ਆਪਣੇ ਸੋਰਸਸ ਜਿਹੜੇ ਆ ਉਹਨਾਂ ਨੂੰ ਡਿਵੈਲਪ ਕੀਤਾ ਜਾਏ, ਨਵੇਂ ਸੋਰਸਸ ਜਨਰੇਟ ਕੀਤੇ ਜਾਣ, ਤਾਂ ਜਿਹੜੀਆਂ ਫੰਡਸ ਜਿਹੜੇ ਬਣ ਸਕਦੇ ਆ ਪੰਜਾਬ ਦੇ ਭਲੇ ਵਾਸਤੇ। ਸੰਗਤ ਦਰਸ਼ਨਾਂ ਦੇ ਉੱਤੇ ਜਿਹੜੇ ਹਜ਼ਾਰਾਂ ਕਰੋੜ ਰੁਪਏ ਹੁਣ ਤੱਕ ਰੋੜੇ ਗਏ ਆ, ਉਹਦੀ ਥਾਂ ਦੇ ਉੱਤੇ ਲੋਕਾਂ ਦਾ ਰੁਜ਼ਗਾਰ, ਲੋਕਾਂ ਦੀ ਸਿਹਤ, ਲੋਕਾਂ ਦੀ ਸਿੱਖਿਆ ਵਾਸਤੇ ਕੋਈ ਨੀਤੀਆਂ ਬਣਨ, ਤਾਂ ਸ਼ਾਇਦ ਪੰਜਾਬ ਬਚ ਸਕਦਾ ਹੈ। ਇਹ ਸਿਰਫ ਤੇ ਸਿਰਫ ਆਈ ਵਾਚ ਕਰਨ ਦੀ ਜਿਹੜੀ ਕਾਰਵਾਈ ਬਾਦਲਾਂ ਦੀ ਹੈ ਜੀ। ਹਾਂ ਜੀ, ਤੇ ਅਜੀ ਸਰੋਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਖਬਰਸਾਰ ਪ੍ਰੋਗਰਾਮ। ਤੇ ਅੱਗੇ ਗੱਲ ਕਰਦੇ ਹਾਂ ਆਪਾਂ, ਜਿਵੇਂ ਦਿੱਲੀ ਦੇ ਚਿੜੀਆ ਘਰ ਦੇ ਵਿੱਚ ਜਿਹੜਾ ਇੱਕ ਦਰਦਨਾਕ ਜਿਹੜੀ ਗੱਲ ਹੋਈ ਹੈ ਕਿ ਇੱਕ ਨੌਜਵਾਨ ਮੁੰਡੇ ਨੂੰ ਇੱਕ ਸ਼ੇਰ ਨੇ ਖਾ ਲਿਆ। ਕੀ ਜਿਹੜਾ ਉੱਥੇ ਦਾ ਪ੍ਰਸ਼ਾਸਨ ਸੀਗਾ ਉਹ ਇਸ ਚੀਜ਼ ਦੀ ਨਹੀਂ ਟੇਕ ਕੇਅਰ ਕਰਦਾ ਕਿ ਉੱਥੇ ਕੋਈ ਜਿਹੜੇ ਬੱਚਾ ਹੈ ਸ਼ੇਰ ਦੇ ਮੂਹਰੇ ਬੈਠਾ, ਉਹ ਕਹਿੰਦੇ 15-20 ਮਿੰਟ ਐਸੇ ਤਰ੍ਹਾਂ ਮੁੰਡਾ ਬੈਠਾ ਰਿਹਾ ਹੱਥ ਜੋੜ ਕੇ, ਪਰ ਉੱਥੇ ਕੋਈ ਬੋੜਿਆ ਨਹੀਂ। ਦੇਖੋ, ਜੇ ਇਹਨੂੰ ਤੁਸੀਂ ਇੱਕ ਘਟਨਾ ਦੇ ਤੌਰ ਤੇ ਲੈਂਦੇ ਆ ਤੇ ਫਿਰ ਤਾਂ ਠੀਕ ਹੈ ਜੀ, ਇੱਕ ਰੂਟੀਨ ਦੀ ਘਟਨਾ ਹੈ ਜੀ, ਇੱਕ ਹਾਦਸਾ ਹੋ ਗਿਆ ਜੀ, ਪਰ ਸਾਨੂੰ ਇਹਦੇ ਤੋਂ ਬਾਹਰ ਆਉਣਾ ਚਾਹੀਦਾ। ਜਿਹੜੀ ਅਸੀਂ ਹਾਦਸੇ ਜਿਹੜੇ ਹੈ ਕਿਸੇ ਵੀ ਲੈਵਲ ਦੇ ਉੱਤੇ ਜਿਹੜੇ ਹਾਦਸੇ ਹੈ ਉਹਨੂੰ ਅਸੀਂ ਰੱਬ ਦਾ ਭਾਣਾ ਕਰਕੇ ਮੰਨ ਲੈਂਦੇ ਆ। ਰੋਡ ਐਕਸੀਡੈਂਟ ਹੁੰਦੇ ਆ, ਸੈਂਕੜੇ ਜਾਨਾਂ ਜਾਂਦੀਆਂ ਸਾਡੇ ਸਾਲ ਦੇ ਵਿੱਚ, ਹਜ਼ਾਰਾਂ ਜਾਨਾਂ ਜਾਂਦੀਆਂ ਸਾਰੇ ਦੇਸ਼ ਦੇ ਵਿੱਚ। ਮੈਂ ਕਈ ਵਾਰ ਜਾਂਦਾ ਜਦੋਂ ਕਿਸੇ ਦੇ ਬਹੁਤ ਮੁਹੱਬਤੀ ਬੰਦੇ ਤੁਹਾਡੇ ਤੋਂ ਵਿਛੜ ਜਾਂਦੇ ਆ, ਕੁਝ ਹਾਦਸੇ ਹੋਏ ਜਿਨ੍ਹਾਂ 'ਚ ਮੈਨੂੰ ਵੀ ਜਾਣਾ ਪਿਆ ਉਹਨਾਂ ਦੇ ਭੋਗ ਤੇ ਅੰਤਮ ਅਰਦਾਸ ਦੇ ਵਿੱਚ। ਜਦੋਂ ਉੱਥੇ ਲੋਕ ਬੋਲਦੇ ਆ ਨਾ, ਬੰਦੇ ਬਾਰੇ ਗੱਲ ਕਰਦੇ ਆ, ਜਦੋਂ ਕਹਿੰਦੇ ਆ ਰੱਬ ਦਾ ਭਾਣਾ ਆ, ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਅੱਜ ਦੇ 21ਵੀਂ ਸਦੀ ਦੇ ਯੁੱਗ ਦੇ ਵਿੱਚ ਰੋਡ ਐਕਸੀਡੈਂਟ ਜਿਹੜਾ ਬੰਦਾ ਮਰ ਜਾਂਦਾ ਉਹਨੂੰ ਵੀ ਰੱਬ ਦਾ ਭਾਣਾ ਕਹੀ ਜਾਣਾ, ਅਸੀਂ ਉਹਦੇ ਕਾਰਨਾਂ ਵੱਲ ਨਹੀਂ ਜਾਣਾ। ਜੇ ਪੰਜਾਬ ਜਾਂ ਦੇਸ਼ ਦੀ ਜਿਹੜੀ ਸੜਕੀ ਆਵਾਜਾਈ ਹੈ ਉਹਦਾ ਕੋਈ ਸਿਸਟਮ ਹੀ ਨਹੀਂ, ਉਸ ਸਿਸਟਮ ਦੇ ਵਿੱਚ ਜੇ ਲੋਕਾਂ ਨੇ ਮਰਨਾ ਹੈ ਤੇ ਉਹਨੂੰ ਰੱਬ ਦਾ ਭਾਣਾ ਕਹਿ ਕੇ ਅਸੀਂ ਸਾਰ ਲੈਣਾ, ਤੇ ਫਿਰ ਜਿਹੜੀਆਂ ਸਰਕਾਰਾਂ ਇਹਦੇ ਲਈ ਜ਼ਿੰਮੇਵਾਰ ਹੈ, ਇਹਦਾ ਮਤਲਬ ਅਸੀਂ ਉਹਨਾਂ ਨੂੰ ਬਰੀ ਕਰ ਰਹੇ ਹਾਂ। ਇੱਕ ਸਰਵੇ ਆਇਆ ਪਿਛਲੇ ਦਿਨਾਂ ਦੇ ਵਿੱਚ, ਕਿਸੇ ਡਾਕਟਰ ਨੂੰ ਜਿਹੜਾ ਪੁੱਛਿਆ ਗਿਆ ਬਕਾਇਦਾ ਉਸ ਸਰਵੇ ਦੇ ਵਿੱਚ, ਜਿੱਥੇ 10 ਵਿਅਕਤੀ ਆਉਂਦੇ ਆ ਐਕਸੀਡੈਂਟ ਤੋਂ ਬਾਅਦ ਤੇ 10 ਦੇ ਵਿੱਚੋਂ 9 ਮਰ ਜਾਂਦੇ ਆ। ਉਹਨੂੰ ਪੁੱਛਿਆ ਗਿਆ ਵੀ ਜੇ ਇਹ ਟਾਈਮ ਸਿਰ ਆ ਜਾਂਦੇ ਤਾਂ ਇਹਨਾਂ ਤੋਂ ਕਿੰਨੇ ਲੋਕ ਤੁਸੀਂ ਬਚਾ ਸਕਦੇ ਸੀ, ਤੇ ਉਹਨਾਂ ਦਾ ਕਹਿਣਾ ਇਹ ਸੀ ਵੀ 10 ਦੇ 10 ਬਚ ਸਕਦੇ ਸੀ। ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਹੈ, ਕਹਿ ਕੇ ਜਿਹੜੇ 10 ਬੰਦੇ ਆਏ ਸਾਡੇ ਕੋਲ, ਇਹ ਜਿੱਥੇ ਇਹਨਾਂ ਦਾ ਐਕਸੀਡੈਂਟ ਹੁੰਦਾ ਹੈ ਓਵਰਆਲ ਜਿਹੜਾ ਆ ਉਹ ਸਾਡੇ ਹਸਪੀਟਲ ਤੋਂ ਜਿਹੜੇ ਮਰਜ਼ੀ ਪਾਸੇ ਆਓ ਤੇ ਉਹ 10 ਮਿੰਟ ਦਾ ਜਿਹੜਾ ਡਰਾਈਵ ਹੈ, ਤੇ ਐਂਬੂਲੈਂਸ ਜਾਂਦੀ ਹੈ ਉਹਨਾਂ ਨੂੰ ਲੈਣ ਵਾਸਤੇ, ਤੇ ਐਂਬੂਲੈਂਸ ਜਦੋਂ ਆਉਂਦੀ ਹੈ ਸਾਡੇ ਕੋਲ 1 ਘੰਟੇ 'ਚ ਪਹੁੰਚਦੀ ਹੈ। 10 ਮਿੰਟ ਦੀ ਡਰਾਈਵ ਦੀ ਥਾਂ ਤੇ 1 ਘੰਟੇ 'ਚ ਐਂਬੂਲੈਂਸ ਆਉਂਦੀ। ਕਿਉਂ? ਕਿਉਂਕਿ ਸੜਕਾਂ ਦੇ ਉੱਤੇ ਕਿਸੇ ਦਾ ਸਿਸਟਮ ਹੀ ਨਹੀਂ, ਸਾਇਰਨ ਵੱਜ ਰਿਹਾ, ਐਂਬੂਲੈਂਸ ਦਾ ਕੋਈ ਰਸਤਾ ਦੇਣ ਨੂੰ ਤਿਆਰ ਨਹੀਂ। ਪਹਿਲੀ ਗੱਲ ਤਾਂ ਐਕਸੀਡੈਂਟ ਤੋਂ ਤੁਰੰਤ ਬਾਅਦ ਕੋਈ ਉੱਥੇ ਪਹੁੰਚਦਾ ਨਹੀਂ,
ਅੱਧਾ ਅੱਧਾ ਘੰਟਾ ਜਿਹੜਾ ਆ ਜ਼ਖਮੀ ਬੰਦੇ ਸੜਕਾਂ ਦੇ ਉੱਤੇ ਤੜਫਦੇ ਰਹਿੰਦੇ, ਫਿਰ ਉਹ ਰੱਬ ਦਾ ਭਾਣਾ ਕਿੱਦਾਂ ਹੋ ਗਿਆ? ਤੁਸੀਂ ਬਚਾ ਸਕਦੇ ਸੀ। ਪਹਿਲੀ ਗੱਲ ਤੇ ਸਿਸਟਮ ਨੇ ਉਹਨਾਂ ਨੂੰ ਐਕਸੀਡੈਂਟ ਜਿਹੜਾ ਦਿੱਤਾ, ਨਾ ਟ੍ਰੈਫਿਕ ਰੂਲਸ ਕਿਤੇ ਜਿਹੜੇ ਆ ਉਹ ਫਾਲੋ ਹੁੰਦੇ ਆ, ਨਾ ਸੜਕਾਂ ਦੇ ਉੱਤੇ ਕਿਸੇ ਕਿਸਮ ਦਾ ਜਿਹੜਾ ਸਹੀ ਤਰੀਕੇ ਦੇ ਪ੍ਰਬੰਧ ਹੈਗੇ ਆ। ਟੋਲ ਪਲਾਜ਼ੇ ਤੇ ਕਰੋੜਾਂ ਰੁਪਏ ਜਿਹੜੇ ਆ ਉਹ ਮਹੀਨੇ ਦੇ ਜਿਹੜੇ ਆ ਉਹ ਲੋਕਾਂ ਦੀ ਜੇਬਾਂ ਦੇ ਵਿੱਚੋਂ ਕਢਾਏ ਜਾ ਰਹੇ ਆ। ਇਹ ਸੜਕਾਂ ਦਾ ਮੈਂ ਇਸ ਕਰਕੇ ਕੀਤਾ ਵੀ ਕਿਸੇ ਵੀ ਖੇਤਰ 'ਚ ਤੁਸੀਂ ਦੇਖ ਲਓ, ਉਹਦੇ ਜਿਹੜਾ ਸਿਸਟਮ ਜਿਹੜਾ ਆ ਉਹ ਸਾਡਾ ਸਿਸਟਮ ਹੀ ਇੰਨਾ ਕਰਪਟ ਹੋ ਚੁੱਕਾ ਹੈ ਵੀ ਉੱਥੇ ਜਿਹੜੀ ਨੁਕਸਾਨ ਦੀ ਸ਼ਿੱਦਤ ਹੈ ਵੱਧਦੀ ਹੈ। ਹਸਪਤਾਲਾਂ 'ਚ ਹਾਦਸੇ ਹੁੰਦੇ, ਬਹੁਤ ਸਾਰੇ ਹਸਪਤਾਲਾਂ ਦੇ ਵਿੱਚ ਲੋਕ ਮਰਦੇ ਆ। ਜਦੋਂ ਹਸਪਤਾਲਾਂ ਦੇ ਵਿੱਚ ਜਦੋਂ ਬੱਚਾ ਪੈਦਾ ਹੁੰਦਾ ਹੈ, ਜਿਹਨੂੰ ਆਪਾਂ ਜਣੇਪਾ ਕਹਿੰਦੇ ਆ, ਔਰਤ ਆਪਣਾ ਬੱਚਾ ਪੈਦਾ ਕਰਦੀ ਆ, ਉਹ ਬੱਚਾ ਪੈਦਾ ਕਰਨ ਦੀ ਜਿਹੜੀ ਪ੍ਰਕਿਰਿਆ ਹੈ ਉਹਦੇ ਦੌਰਾਨ ਜਿਹੜਾ ਹੈ ਸਾਡਾ ਜਿਹੜੀ ਮੌਤਾਂ ਦੀ ਦਰ ਹੈ ਉਹ 50% ਤੋਂ ਜ਼ਿਆਦਾ ਹੋ ਗਈ ਸਾਰੇ ਦੇਸ਼ ਦੇ ਵਿੱਚ। ਜਾਂ ਔਰ ਜਿਹੜੀ ਉਹ ਮਾਂ ਹੈ ਉਹ ਮਰ ਜਾਂਦੀ ਜਾਂ ਬੱਚਾ ਮਰ ਜਾਂਦਾ, ਕਿਉਂਕਿ ਸਾਡੇ ਕੋਲ ਸਾਡੇ ਜਿਹੜੇ ਸਰਕਾਰੀ ਹਸਪੀਟਲ ਸਾਡੇ ਕੋਲ ਉਹ ਸਿਸਟਮ ਹੀ ਹੈ ਨਹੀਂ ਵੀ ਅਸੀਂ ਸਹੀ ਤਰੀਕੇ ਨਾਲ ਜਣੇਪੇ ਦੀ ਪੂਰੀ ਪ੍ਰਕਿਰਿਆ ਜਿਹੜੀ ਹੈ ਉਹਨੂੰ ਸਿਰੇ ਚਾੜ ਸਕੀ। ਇੱਦਾਂ ਜਿਹੜਾ ਸ਼ੇਰ ਵਾਲੀ ਘਟਨਾ ਆ, ਇਸ ਘਟਨਾ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ, ਕਿਉਂਕਿ ਲਾਈਵ ਮੇਰਾ ਦੇਖਣ ਨੂੰ ਜੀ ਨਹੀਂ ਕੀਤਾ, ਵੀਡੀਓ ਵਗੈਰਾ ਵੀ ਸਾਰੇ ਹੈਗੇ ਦੇਖ ਸਕਦੇ ਆ, ਪਰ ਮੈਂ ਦੇਖ ਨਹੀਂ ਪਾਇਆ। ਇੰਨਾ ਮੈਨੂੰ ਬੱਚੇ ਤੇ ਜਿਹੜਾ 12ਵੀਂ ਕਲਾਸ ਦਾ ਸਟੂਡੈਂਟ ਹੈ ਅਚਾਨਕ ਉਹ ਡਿੱਗਿਆ। ਚਲੋ ਠੀਕ ਹੈ, ਬੱਚੇ ਦੀ ਵੀ ਗਲਤੀ ਹੈ, ਨੋ ਡਾਊਟ ਬੱਚੇ ਦੀ ਵੀ ਗਲਤੀ, ਪਰ ਉਹ ਬੱਚਾ ਉਸ ਗਲਤੀ ਤੱਕ ਪਹੁੰਚਿਆ ਕਿਵੇਂ? ਉੱਥੇ ਦੇ ਸਿਕਿਉਰਿਟੀ ਗਾਰਡਸ ਕੀ ਕਰ ਰਹੇ ਆ ਜੀ? ਇਸ ਕਿਸਮ ਦਾ ਸਿਸਟਮ ਕਿਉਂ ਨਹੀਂ ਵੀ ਬੱਚਾ ਜਿਹੜਾ ਹੈ ਉਹ ਰੇਲਿੰਗ ਤੱਕ ਜਾ ਹੀ ਨਾ ਸਕੇ ਇਸ ਤਰੀਕੇ ਦੇ ਨਾਲ? ਉਹ ਬੱਚਾ ਤਾਂ ਬੱਚਾ ਅਲਟੀਮੇਟਲੀ ਭਾਵੇਂ +2 ਦੇ ਵਿੱਚ ਪੜ੍ਹਦਾ, ਉਹਦੇ ਵਿੱਚ ਤਾਂ ਉਹ ਉਹਨਾਂ ਵਿਕਸਿਤ ਨਹੀਂ ਹੋਇਆ ਹਾਲੇ ਵੀ ਉਹ ਸਾਰੀਆਂ ਚੀਜ਼ਾਂ ਨੂੰ ਸਮਝ ਸਕੇ। ਤੇ ਉਹ ਬੱਚਾ ਰੇਲਿੰਗ ਦੇ ਨਾਲ ਝੂਲਦਾ ਜੋ ਬਾੜੇ 'ਚ ਡਿੱਗ ਪਿਆ, ਤੇ ਉਹ ਬਾੜੇ 'ਚ ਜਿੱਥੇ ਡਿੱਗਿਆ ਉਹ ਛੋਟੀ ਜਿਹੀ ਨਹਿਰ ਹੁੰਦੀ, ਪਾਣੀ ਭਰਿਆ ਹੁੰਦਾ ਉਹਦੇ 'ਚ, ਤੇ ਉਹ 'ਚ ਪਾਣੀ ਕੋਈ ਨਹੀਂ। ਜੇ ਪਾਣੀ ਵਿੱਚ ਹੁੰਦਾ ਤਾਂ ਵੀ ਸ਼ਾਇਦ ਉਹ ਬਚ ਜਾਂਦਾ, ਪਾਣੀ ਵੀ ਉਹਦੇ 'ਚ ਹੈ ਨਹੀਂ, ਤੇ ਉਹ ਸੁੱਕਾ ਹੀ ਜਿਹੜੀ ਛੋਟੀ ਜਿਹੀ ਇੱਕ ਨਹਿਰ ਬਣਾਈ ਹੁੰਦੀ ਸੁੱਕੀ ਨਹਿਰ 'ਚ ਡਿੱਗਿਆ। ਤੇ ਜਿਹੜਾ ਸ਼ੇਰ ਹੈ ਉਹ ਸ਼ੇਰ ਉਹਦੇ ਬਿਲਕੁਲ ਸਾਹਮਣੇ ਖੜਾ ਹੋ ਗਿਆ। ਤੇ ਹੈਰਾਨੀ ਦੀ ਗੱਲ ਹੈ 15 ਮਿੰਟ ਤੱਕ ਸ਼ੇਰ ਨੇ ਉਹਨੂੰ ਕੁਝ ਨਹੀਂ ਕਿਹਾ। ਉਹ 15 ਮਿੰਟ ਤੱਕ ਹੱਥ ਜੋੜ ਕੇ ਬੱਚਾ ਵਿਚਾਰਾ ਇੱਕ ਕਿਸਮ ਦੀ ਮਾਫੀ ਮੰਗਦਾ ਰਿਹਾ, ਭੀਖ ਮੰਗਦਾ ਰਿਹਾ, ਆਪਣੀ ਜਾਨ ਦੀ ਭੀਖ ਮੰਗਦਾ ਰਿਹਾ। ਤੇ 15 ਮਿੰਟ ਤੱਕ ਉਹ ਜਿਹੜਾ ਪ੍ਰਸ਼ਾਸਨ ਸੀ ਚਿੜੀਆ ਘਰ ਦਾ ਕਿੱਥੇ ਸੁੱਤਾ ਪਿਆ ਸੀ? ਲੋਕ ਰੌਲਾ ਪਾ ਰਹੇ ਸੀ। 15 ਮਿੰਟ ਤੱਕ ਪ੍ਰਸ਼ਾਸਨ ਚਿੜੀਆ ਘਰ ਦਾ ਉਹਦਾ ਇੱਕ ਵੀ ਕਰਮਚਾਰੀ ਨਹੀਂ ਆਇਆ। ਕਿਹਦੀ ਡਿਊਟੀ ਸੀ ਉੱਥੇ ਉਹ ਸ਼ੇਰ ਦੇ ਬਾੜੇ ਦੇ ਉੱਤੇ ਜਿਹੜੀ ਸੁਰੱਖਿਆ ਦੇ ਨਜ਼ਰੀਏ ਤੋਂ? ਕੋਈ ਨਹੀਂ ਆਇਆ। ਫਿਰ ਜਦੋਂ ਉਹ ਜਿਹੜੇ ਬਾਹਰ ਲੋਕ ਖੜੇ ਸੀ ਉਹਨਾਂ ਨੇ ਵੱਟੇ ਮਾਰੇ, ਵੱਟੇ ਮਾਰਨ ਤੋਂ ਬਾਅਦ ਸ਼ੇਰ ਨੇ ਉਸ ਬੱਚੇ ਨੂੰ ਜਿਹੜਾ ਆ ਮਾਰਿਆ। ਅਲਟੀਮੇਟਲੀ ਬੜਾ ਦੁਖਦਾਇਕ ਘਟਨਾ ਚੱਕਰ ਵਾਪਰਿਆ। ਤੇ ਮੈਂ ਸਮਝਦਾ ਕਿ ਇਹ ਪੂਰੀ ਤਰ੍ਹਾਂ ਇਹਦੇ ਵਾਸਤੇ ਉਹ ਚਿੜੀਆ ਘਰ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ। ਚਿੜੀਆ ਘਰ ਦਾ ਪ੍ਰਸ਼ਾਸਨ ਉਸ ਬੱਚੇ ਦਾ ਕਾਤਲ ਹੈ। ਜਿੱਦਾਂ ਮੈਂ ਹੁਣੇ ਗੱਲ ਕੀਤੀ ਸ਼ੁਰੂ ਦੇ ਵਿੱਚ, ਸੜਕ ਹਾਦਸਿਆਂ 'ਚ ਮਰਦੇ ਲੋਕ ਜਿਹੜੇ ਆ ਪੰਜਾਬ 'ਚ ਹੋਣ ਜਾਂ ਦੇਸ਼ ਵਿੱਚ ਹੋਣ, ਉਹਨਾਂ ਦੇ ਕਾਤਲ ਸਾਡੇ ਹੁਕਮਰਾਨ ਹੈ, ਕਿਉਂਕਿ ਅਸੀਂ ਉਸ ਤਰ੍ਹਾਂ ਦਾ ਸਿਸਟਮ ਹੀ ਨਹੀਂ ਦੇ ਸਕੇ ਆਪਣੇ ਲੋਕਾਂ ਨੂੰ ਤਾਂ ਜੋ ਸੜਕ ਹਾਦਸੇ ਨਾ ਹੋਣ। ਤੇ ਹਾਦਸਿਆਂ ਤੋਂ ਬਾਅਦ ਅਸੀਂ ਉਹ ਸਿਸਟਮ ਨਹੀਂ ਪ੍ਰੋਵਾਈਡ ਕਰ ਸਕੇ ਕਿ ਉਹ ਹਸਪੀਟਲਾਂ ਤੱਕ ਸਮੇਂ ਸਿਰ ਪਹੁੰਚ ਸਕਣ। ਸਮੇਂ ਸਿਰ ਪਹੁੰਚ ਵੀ ਜਾਣ ਤਾਂ ਹਸਪਤਾਲਾਂ 'ਚ ਅਸੀਂ ਉਹ ਸਿਸਟਮ ਨਹੀਂ ਦੇ ਸਕੇ ਵੀ ਆਏ ਹੋਏ ਜ਼ਖਮੀ ਹਾਲਤ 'ਚ ਆਏ ਹੋਏ ਬੰਦੇ ਨੂੰ ਤੁਰੰਤ ਜਿਹੜੀ ਫਸਟ ਏਡ ਤੋਂ ਲੈ ਕੇ ਆਖਰੀ ਮਦਦ ਤੱਕ ਜਿਹੜੀ ਮਿਲੇ ਜੀ। ਜੀ ਤੇ ਅਗਲੀ ਗੱਲ ਕਰੀਏ, ਜਿਵੇਂ ਮਹਾਰਾਸ਼ਟਰ ਦੇ ਵਿੱਚ ਇਹਨਾਂ ਦਾ ਰੇੜਕਾ ਪਿਆ ਹੋਇਆ ਸੀਗਾ ਬੀਜੇਪੀ ਤੇ ਸ਼ਿਵ ਸੈਨਾ ਦਾ, ਇਹ ਕਿੱਥੇ ਤੱਕ ਨਿਬੜਿਆ? ਦੇਖੋ ਇਹਦਾ ਫਾਈਨਲੀ ਤਾਂ ਰਿਜ਼ਲਟ ਆਏਗਾ ਹੁਣ ਵੀ, ਪਰ ਇਹ ਰੇੜਕਾ ਮੁੱਕ ਗਿਆ ਲੱਗਦਾ ਐਨਸੀਪੀ ਦਾ ਤੇ ਭਾਰਤੀ ਜਨਤਾ ਪਾਰਟੀ ਦਾ। ਪਹਿਲਾਂ ਐਨਸੀਪੀ ਨਹੀਂ, ਸੌਰੀ, ਭਾਰਤੀ ਜਨਤਾ ਪਾਰਟੀ ਤੇ ਸ਼ਿਵ ਸੈਨਾ। ਭਾਰਤੀ ਜਨਤਾ ਪਾਰਟੀ ਤੇ ਸ਼ਿਵ ਸੈਨਾ ਦਾ ਕਾਫੀ ਪੁਰਾਣਾ ਗੱਠਜੋੜ ਹੈ ਤੇ ਉਧਮ ਠਾਕਰੇ ਇਸ ਗੱਲ ਦੀ ਜ਼ਿੱਦ ਤੇ ਸੀ ਕਿ ਅਸੀਂ ਤਾਂ 150 ਸੀਟਾਂ ਲੜਨੀਆਂ। ਤੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਛੋਟੀ ਧਿਰ ਹੈ ਮਹਾਰਾਸ਼ਟਰ 'ਚ, ਹੈ ਵੀ ਏਦਾਂ ਵੀ ਉਹ ਠੀਕ ਹੈ, ਉਹ ਆਪਣੀ 119 ਸੀਟਾਂ ਤੇ ਲੜੇ। ਪਰ ਬੀਜੇਪੀ ਵਾਲੇ ਜ਼ਿੱਦ ਕਰ ਰਹੇ ਸੀ ਵੀ ਨਹੀਂ ਅਸੀਂ 135 ਸੀਟਾਂ ਲੜਨਾ। ਤੇ ਹੁਣ ਨਵਾਂ ਜਿਹੜਾ ਇੱਕ ਫਾਰਮੂਲਾ ਕੱਢਿਆ, ਜਿਹੜਾ ਖਬਰਾਂ 'ਚ ਸਾਡੇ ਦੋਸਤਾਂ ਨੇ ਸੁਣਿਆ ਵੀ 124 ਸੀਟਾਂ ਬੀਜੇਪੀ ਲੜ ਲਵੇ। ਪਰ ਅਲਟੀਮੇਟਲੀ ਮੈਨੂੰ ਇਹ ਲੱਗਦਾ ਕਿ 124 ਤੋਂ 130 ਤੱਕ ਗੱਲ ਆ ਸਕਦੀ ਹੈ। ਤੇ ਇਹ ਸਮਝੌਤਾ ਜਿਹੜਾ ਟੁੱਟਣ ਦੇ ਕਿਨਾਰੇ ਸੀ ਉਹ ਰਿਵਰਸ ਹੋ ਗਿਆ। ਸਮਝੌਤਾ ਫਿਰ ਤੋਂ ਰਹੇਗਾ ਇਹਨਾਂ ਦਾ, ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਵੀ ਇਸ ਗੱਲ ਦਾ ਇਲਮ ਹੈ ਤੇ ਸ਼ਿਵ ਸੈਨਾ ਨੂੰ ਵੀ ਇਸ ਗੱਲ ਦਾ ਇਲਮ ਹੈ ਕਿ ਜੇ ਵੱਖਰੇ ਲੜੇ ਮਹਾਰਾਸ਼ਟਰ ਦੇ ਵਿੱਚ ਤਾਂ ਫਿਰ ਕਾਂਗਰਸ ਪਾਰਟੀ ਤੇ ਐਨਸੀਪੀ ਦਾ ਗੱਠਜੋੜ ਜਿਹੜਾ ਉਹ ਗੱਠਜੋੜ ਦੇ ਵਿੱਚ ਵੀ ਹਾਲੇ ਮੁਸ਼ਕਿਲ ਹੈ, ਪਰ ਉਹ ਗੱਠਜੋੜ ਰਹੇਗਾ। ਉਹਦਾ ਵੀ ਮੈਨੂੰ ਪਤਾ ਉਹ ਗੱਠਜੋੜ ਰਹੇਗਾ। ਤੇ ਬੀਜੇਪੀ ਤੇ ਸ਼ਿਵ ਸੈਨਾ ਨੂੰ ਪਤਾ ਹੈ ਕਿ ਜੇ ਅਸੀਂ ਇਕੱਲੇ ਲੜੇ ਤਾਂ ਫਿਰ ਵਾਪਸ ਐਨਸੀਪੀ ਤੇ ਕਾਂਗਰਸ ਦਾ ਗੱਠਜੋੜ ਮਹਾਰਾਸ਼ਟਰ ਦੇ ਵਿੱਚ ਆਪਣੀ ਹੁਕੂਮਤ ਬਣਾ ਜਾਏਗਾ। ਸੋ ਇਹ ਸ਼ਾਇਦ ਅੱਜ ਭਲਕੇ ਦਾ ਐਲਾਨ ਹੋ ਜਾਏਗਾ ਕਿੰਨੀਆਂ ਸੀਟਾਂ ਕੌਣ ਲੜ ਰਿਹਾ ਤੇ ਗੱਠਜੋੜ ਕਾਇਮ ਰਹੇਗਾ। ਦੂਜੇ ਪਾਸੇ ਮਹਾਰਾਸ਼ਟਰ ਦੇ ਵਿੱਚ ਐਨਸੀਪੀ, ਜਿਹਨੂੰ ਆਪਾਂ ਨੈਸ਼ਨਲਿਸਟ ਕਾਂਗਰਸ ਪਾਰਟੀ ਕਹਿੰਦੇ ਜਾਂ ਹਿੰਦੀ ਜਾਂ ਪੰਜਾਬੀ 'ਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਕਹਿੰਦੇ ਆ, ਉਹਦਾ ਤੇ ਕਾਂਗਰਸ ਦਾ ਹੀ ਏਦਾਂ ਹੀ ਰੇੜਕਾ ਪਿਆ ਹੋਇਆ
ਤੇ ਐਨਸੀਪੀ ਜਿਹੜੀ ਆ ਉਹ ਕਾਂਗਰਸ ਨੂੰ ਬਹੁਤੀਆਂ ਸੀਟਾਂ ਦੇ ਕੇ ਰਾਜੀ ਨਹੀਂ, ਕਿਉਂਕਿ ਐਨਸੀਪੀ ਨੂੰ ਲੱਗਦਾ ਕਿ ਐਤਕੀ ਮੁੱਖ ਮੰਤਰੀ ਸਾਡਾ ਬੰਦਾ ਚਾਹੀਦਾ ਤੇ ਉਹ ਮੁੱਖ ਮੰਤਰੀ ਸ਼ਰਦ ਪਵਾਰ ਆਪਣੀ ਬੇਟੀ ਸੁਪ੍ਰਿਆ ਸੂਲੇ ਨੂੰ ਬਣਾਉਣਾ ਚਾਹੁੰਦੇ ਆ। ਕਾਂਗਰਸ ਨਹੀਂ ਮੇਰਾ ਮੁੱਖ ਮੰਤਰੀ ਹੋਵੇ। ਇੱਥੇ ਜਿਹੜੀ ਚਾਰ ਧਿਰਾਂ ਮਹਾਰਾਸ਼ਟਰ ਦੇ ਵਿੱਚ ਚੌਹਾਂ ਦੀ ਚੀਫ ਮਿਨਿਸਟਰ ਦੀ ਕੁਰਸੀ ਤੇ ਨਜ਼ਰ ਹੈ। ਸ਼ਿਵ ਸੈਨਾ ਚਾਹੁੰਦੀ ਹੈ ਉਧਵ ਠਾਕਰੇ ਜਿਹੜਾ ਉਹ ਸਾਡਾ ਮਹਾਰਾਸ਼ਟਰ ਦਾ ਜਿਹੜਾ ਮੁੱਖ ਮੰਤਰੀ ਬਣੇ, ਤੇ ਬੀਜੇਪੀ ਚਾਹੁੰਦੀ ਸਾਡਾ ਬੰਦਾ ਮੁੱਖ ਮੰਤਰੀ ਬਣੇ। ਐਨਸੀਪੀ ਕਹਿੰਦੀ ਹੈ ਵੀ ਸਾਡੀ ਜਿਹੜੀ ਸੁਪਰੀਆ ਸੂਲੇ ਮੁੱਖ ਮੰਤਰੀ ਬਣੇ, ਤੇ ਕਾਂਗਰਸ ਦੀ ਟੇਕ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਉਹਦੇ ਹੱਥੇ ਰਵੇ। ਇਹ ਜਿਹੜਾ ਮੁੱਖ ਮੰਤਰੀ ਦੀ ਕੁਰਸੀ ਦਾ ਲਾਲਚ ਹੈ ਇਹ ਇਹਨਾਂ ਝਿੜਕੇ ਡਾਰਿਆ ਸੀ, ਇਹਨਾਂ ਦੇ ਰਿਸ਼ਤਿਆਂ ਦੇ ਵਿੱਚ ਥੋੜੀ ਕੜੱਤਣ ਸੀ, ਪਰ ਬੀਜੇਪੀ ਤੇ ਸ਼ਿਵ ਸੈਨਾ ਦਾ ਮਸਲਾ ਹੱਲ ਹੋ ਗਿਆ ਲਗਭਗ 99%। ਕਾਂਗਰਸ ਤੇ ਐਨਸੀਪੀ ਵੀ ਹੁਣ ਇਸ ਮਸਲੇ ਨੂੰ ਨਿਬੇੜਨਗੇ, ਕਿਉਂਕਿ ਉਹਨੂੰ ਪਤਾ ਹੈ ਕਿ ਜੇ ਉਹ ਇਕੱਲੇ ਹੋ ਗਏ ਤਾਂ ਸ਼ਿਵ ਸੈਨਾ ਤੇ ਬੀਜੇਪੀ ਬਹੁਤ ਬੁਰੀ ਤਰ੍ਹਾਂ ਹਰਾਏਗੀ ਮਹਾਰਾਸ਼ਟਰ 'ਚ ਉਹਨਾਂ ਨੂੰ। ਜੀ ਜੀ, ਤੇ ਅੱਗੇ ਗੱਲ ਕਰੀਏ ਮੋਦੀ ਦੀ, ਜਿਸ ਤਰ੍ਹਾਂ ਉਹ ਆ ਰਹੇ ਨੇ ਜੀ ਅਮਰੀਕਾ ਦੇ ਵਿੱਚ, ਤੇ ਕੀ ਆਸਾਂ ਨੇ ਭਾਰਤੀਆਂ ਨੂੰ, ਉਹ ਕੀ ਇੱਥੋਂ ਲੈ ਕੇ ਤਾਂ ਦੇ ਕੇ ਜਾਣਗੇ? ਦੇਖੋ, ਭਾਰਤ ਦੇ ਨਵੇਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ, ਜੇ ਤੁਸੀਂ ਉਹਨਾਂ ਦੀ ਭਾਸ਼ਾ ਵੱਲ ਜਾਓਗੇ ਤਾਂ ਲੱਗੇਗਾ ਕਿ ਭਾਰਤ ਨੂੰ ਬਹੁਤ ਦੇਰ ਬਾਅਦ ਇਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਮਿਲਿਆ। ਪਰ ਜੇ ਤੁਸੀਂ ਹੁਣ ਤੱਕ ਕੀਤੇ ਜਿਹੜੇ ਉਹਨਾਂ ਦੇ ਕੰਮ ਦੇਖੋਗੇ ਤਾਂ ਤੁਹਾਨੂੰ ਬੜੀ ਕਹਿ ਲਓ ਵੀ ਆਸਾਨੀ ਦੇ ਨਾਲ ਸਮਝ ਆ ਜਾਏਗਾ ਕਿ ਇਹ ਪ੍ਰਧਾਨ ਮੰਤਰੀ ਜਿਹੜੇ ਨੇ ਨਰਿੰਦਰ ਮੋਦੀ ਸਾਹਿਬ, ਇਹ ਬਹੁਤੀਆਂ ਗੱਲਾਂ 'ਚ ਵਿਸ਼ਵਾਸ ਕਰਦੇ ਆ, ਅਮਲੀ ਰੂਪ ਦੇ ਵਿੱਚ ਬਹੁਤਾ ਕੰਮ ਨਹੀਂ ਕਰਦੇ। ਇਹਦੇ 'ਚ ਬਿਲਕੁਲ ਸਪਸ਼ਟ ਜਿਹੜਾ ਇਹ ਨਜ਼ਰ ਆ ਰਿਹਾ। ਜਾਪਾਨ ਦਾ ਦੌਰਾ ਵੀ ਇਹ ਦਰਸਾਉਂਦਾ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਆਏ ਭਾਰਤ ਦੇ ਦੌਰੇ ਤੇ, ਉਹਨਾਂ ਦੇ ਨਾਲ ਜਿਹੜਾ ਡਾਇਲੋਗ ਇਹਨਾਂ ਦਾ ਹੋਇਆ ਉਹਦੇ ਵਿੱਚੋਂ ਵੀ ਇਹੀ ਕੁਝ ਨਿਕਲਦਾ ਦਿਖਾਈ ਦਿੱਤਾ ਹੈ। ਹੁਣ 4 ਦਿਨਾਂ ਦੇ ਵਿੱਚ ਨਰਿੰਦਰ ਮੋਦੀ ਜਿਹੜੇ ਆ, ਇਹ ਖਬਰਾਂ ਆ ਰਹੀਆਂ ਕਿ $700 ਅਰਬ ਦੇ ਸਮਝੌਤੇ ਅਮਰੀਕਾ ਨਾਲ ਹੋਣਗੇ। ਹੁਣ ਨਿਵੇਸ਼ ਨੂੰ ਲੈ ਕੇ ਜਿਹੜੀ ਸਪੈਸ਼ਲ ਜਿਹੜੀ ਹੈ ਇਨਵੈਸਟਮੈਂਟ ਨੂੰ ਲੈ ਕੇ 4 ਦਿਨਾਂ ਅਮਰੀਕੀ ਯਾਤਰਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ ਪੂਰਾ ਜ਼ੋਰ ਲਾਉਣਗੇ। ਖਾਸ ਤੌਰ ਤੇ ਉਹ ਜਿਹੜੀਆਂ ਦੁਨੀਆ ਦੀਆਂ ਚੋਣਵੀਆਂ ਕੰਪਨੀਆਂ ਜਿਹੜੀਆਂ ਉਹਨਾਂ ਦੇ CEO ਤੇ ਮਾਲਕਾਂ ਤੋਂ ਇਲਾਵਾ ਅਮਰੀਕਾ ਦੇ ਵੱਖ-ਵੱਖ ਸੂਬਿਆਂ ਜਿਹੜੇ ਗਵਰਨਰ ਹੈ, ਸਾਬਕਾ ਗਵਰਨਰ ਹੈ, ਭਾਰਤੀ ਮੂਲ ਦੇ ਉਦਯੋਗਪਤੀ ਹੈ, ਉਹਨਾਂ ਨਾਲ ਵੱਖਰੀਆਂ ਮੁਲਾਕਾਤਾਂ ਦੇ ਪ੍ਰੋਗਰਾਮ ਉਹਨਾਂ ਦੇ ਤੈਅ। ਮੋਦੀ ਹੋਰੀ ਜਿਨ੍ਹਾਂ ਕੰਪਨੀਆਂ ਦੇ CEO ਜਾਂ ਮਾਲਕਾਂ ਨੂੰ ਮਿਲਣ ਵਾਲੇ, ਉਹਨਾਂ 'ਚ ਗੂਗਲ ਵੀ ਹੈ, ਮਾਸਟਰਕਾਰਡ ਵੀ ਹੈ, ਪੈਪਸੀਕੋ ਵੀ ਹੈ, ਬੋਇੰਗ ਵੀ ਹੈ, IBM ਵੀ ਹੈ, KKR, ਇੱਦਾਂ ਦੀਆਂ ਜਿਹੜੀਆਂ ਇੰਟਰਨੈਸ਼ਨਲ ਤੌਰ ਦੇ ਉੱਤੇ ਪਾਪੂਲਰ ਕੰਪਨੀਆਂ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਉਹ ਆਉਣਗੀਆਂ। ਉਹਨਾਂ ਨਾਲ ਗੱਲਬਾਤ ਹੋਏਗੀ। ਜੇ ਇਹਦੀ ਤੇ ਗੱਲ ਕਰਨੀ ਹੋਵੇ ਤਾਂ ਇੱਕ ਸਧਾਰਨ ਜੀ ਗੱਲ ਹੈ ਕਿ ਜੇ ਇਹ ਕੰਪਨੀਆਂ ਭਾਰਤ ਦੇ ਵਿੱਚ ਇਨਵੈਸਟ ਕਰਨਗੀਆਂ ਤੇ ਕਿਉਂ ਕਰਨਗੀਆਂ? ਭਾਰਤ ਦੇ ਵਿੱਚ ਇਨਵੈਸਟ ਇਸ ਕਰਕੇ ਕਰਨਗੀਆਂ ਕਿ ਉਹਨਾਂ ਨੂੰ ਮਾਰਕੀਟ ਦਿਖਾਈ ਦੇਗੀ। ਜਿਹੜੀ 35 ਤੋਂ 40 ਕਰੋੜ ਦੀ ਜਿਹੜੀ ਮੰਡੀ ਹੈ ਭਾਰਤ ਦੀ, ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਅਮਰੀਕਾ ਵਾਸਤੇ। ਅੱਜ ਅਮਰੀਕਾ ਜਿਹੜਾ ਆ ਹਾਲੇ ਵੀ ਉਸ ਰੂਪ ਦੇ ਵਿੱਚ ਆਰਥਿਕ ਮੰਦੀ ਚੋਂ ਨਹੀਂ ਨਿਕਲ ਸਕਿਆ, ਤੇ ਚਾਈਨਾ ਜਿਹੜਾ ਇੱਕ ਬਹੁਤ ਵੱਡੀ ਤਾਕਤ ਬਣ ਕੇ ਆਰਥਿਕ ਤੌਰ ਦੇ ਉੱਤੇ ਅਮਰੀਕਾ ਨੂੰ ਚੈਲੰਜ ਕਰ ਰਿਹਾ। ਚਾਈਨਾ ਜਿਹੜਾ ਆ ਵਰਲਡ ਮਾਰਕੀਟ ਦੇ ਵਿੱਚ ਜਿੱਦਾਂ ਸਮਾਨ ਸੁੱਟ ਰਿਹਾ, ਉਹਦਾ ਮੁਕਾਬਲਾ ਕਰਨ ਵਾਸਤੇ ਜਿਹੜਾ ਅਮਰੀਕਾ ਦੀਆਂ ਕੰਪਨੀਆਂ ਜਿਹੜੀਆਂ ਆ ਉਹਨੂੰ ਜਿਹੜਾ ਸਭ ਤੋਂ ਸੌਫਟ ਟਾਰਗੇਟ ਮਿਲਦਾ ਉਹ ਭਾਰਤ ਮਿਲਦਾ। ਸੋ 35-40 ਕਰੋੜ ਦਾ ਜਿਹੜਾ ਉਹ ਲੋਅਰ ਮਿਡਲ ਤੇ ਮਿਡਲ ਵਰਗ ਹੈ ਭਾਰਤ ਦਾ, ਤੇ ਨਾਲ ਜਿਹੜੀ ਹਾਈ ਸੁਸਾਇਟੀ ਹੈ, ਉਹ ਜਿਹੜਾ 40 ਕਰੋੜ ਦਾ ਜਿਹੜਾ ਇੱਕ ਪੂਰੇ ਦਾ ਪੂਰਾ ਮੰਡੀ ਹੈ, ਉਹ ਮੰਡੀ ਇੰਨੀ ਜ਼ਰਖੇਜ਼ ਹੈ ਅਮਰੀਕਾ ਵਾਸਤੇ। ਇਸ ਕਰਕੇ ਉਹ ਇਨਵੈਸਟਮੈਂਟ ਜਿਹੜੀ ਹੈ ਉਹ ਸਾਰੀਆਂ ਜਿਹੜੀਆਂ ਹੋਣਗੀਆਂ ਭਾਰਤ ਵਾਸਤੇ। ਤੁਹਾਨੂੰ ਇਹ ਦੱਸਾਂ ਵੀ ਇਜ਼ਰਾਈਲ ਦੇ ਇਸ਼ੂ ਦੇ ਉੱਤੇ, ਇਜ਼ਰਾਈਲ ਦਾ ਗਾਜ਼ਾ ਪੱਟੀ ਤੇ ਹਮਲੇ ਕਰ ਰਿਹਾ ਸੀ ਲਗਾਤਾਰ, ਤੇ ਭਾਰਤ ਦਾ ਕੋਈ ਸਪਸ਼ਟ ਸਟੈਂਡ ਨਹੀਂ ਸੀ ਉਸ ਇਸ਼ੂ ਦੇ ਉੱਤੇ। ਉਹ ਇਸ ਕਰਕੇ ਨਹੀਂ ਸੀ ਕਿ ਇਜ਼ਰਾਈਲ ਦੀ ਸਭ ਤੋਂ ਜ਼ਿਆਦਾ ਇਨਵੈਸਟਮੈਂਟ ਕਿੱਥੇ ਆ ਭਾਰਤ ਦੇ ਵਿੱਚ? ਗੁਜਰਾਤ ਦੇ ਵਿੱਚ ਬਹੁਤੀਆਂ ਕੰਪਨੀਆਂ ਇਜ਼ਰਾਈਲ ਬੇਸਡ ਹੈਗੀਆਂ। ਹਥਿਆਰ ਸਭ ਤੋਂ ਜ਼ਿਆਦਾ ਜਿਹੜੇ ਸਪਲਾਈ ਹੁੰਦੇ ਭਾਰਤ ਨੂੰ ਕਿੱਥੋਂ ਹੁੰਦੇ? ਇਜ਼ਰਾਈਲ ਤੋਂ। ਇਹ ਜਿਹੜੀਆਂ ਚੀਜ਼ਾਂ ਹੈ ਇਹਦੇ ਕਰਕੇ ਭਾਰਤ ਨੇ ਸਟੈਂਡ ਵੀ ਆਪਣਾ ਸਪਸ਼ਟ ਨਹੀਂ ਲਿਆ ਇਜ਼ਰਾਈਲ ਤੇ ਗਾਜ਼ਾ ਪੱਟੀ ਦੇ ਉੱਤੇ ਜਿਹੜੇ ਹਮਲਿਆਂ ਦਾ ਮਾਮਲਾ ਸੀ। ਹੁਣ ਗੁਜਰਾਤ ਦਾ ਮਾਡਲ ਜਿਹੜਾ ਆ, ਜਿਹਦੇ ਬਾਰੇ ਬੜਾ ਪ੍ਰਚਾਰ ਕੀਤਾ ਗਿਆ, ਉਹ ਗੁਜਰਾਤ ਦਾ ਮਾਡਲ ਹੈਗਾ ਲੁੱਟ ਤੇ ਆਧਾਰਿਤ ਮਾਡਲ। ਬਾਹਰੋਂ ਗੁਜਰਾਤ ਨੂੰ ਬਹੁਤ ਸੋਹਣਾ ਦਿਖਾਇਆ ਜਾ ਰਿਹਾ, ਅਹਿਮਦਾਬਾਦ ਦੀਆਂ ਬਿਲਡਿੰਗਾਂ ਗੁਜਰਾਤ ਨਹੀਂ ਹੈ ਜੀ। ਮੈਂ ਉਹਨਾਂ ਦਿਨਾਂ 'ਚ ਜਾ ਕੇ ਆਇਆ ਗੁਜਰਾਤ ਦੇ ਵਿੱਚ, ਜਦੋਂ ਭੁੱਜ ਦੇ ਵਿੱਚ ਭੁਚਾਲ ਆਇਆ ਸੀ, 2 ਵਾਰ ਜਾਣ ਦਾ ਮੌਕਾ ਮਿਲਿਆ। ਮੈਂ ਦੂਰ ਦਰਾਡੇ ਇਲਾਕਿਆਂ 'ਚ ਗਿਆ, ਮਤਲਬ ਉੱਥੇ ਦੀ ਹਾਲਤ ਇੰਨੀ ਬੁਰੀ ਹੈ। ਜਿਹੜਾ ਪੇਂਡੂ ਗੁਜਰਾਤ ਹੈ, ਸ਼ਾਇਦ ਭਾਰਤ ਦੇ ਵਿੱਚ ਜਿਹੜੀ ਸਭ ਤੋਂ ਮਾੜੀ ਹਾਲਤ ਵਾਲੇ ਸੂਬੇ ਹੈ ਬਿਹਾਰ ਤੇ ਉੱਤਰ ਪ੍ਰਦੇਸ਼। ਕੁਝ ਏਰੀਏ ਇੱਦਾਂ ਦੇ ਗੁਜਰਾਤ ਦੇ ਜਿੱਥੇ ਉਹਨਾਂ ਤੋਂ ਵੀ ਬੁਰੀ ਹਾਲਤ ਦੇ ਵਿੱਚ ਲੋਕ ਉੱਥੇ ਰਹਿੰਦੇ ਆ। ਸੋ ਜੋ ਦਿਖਾਇਆ ਜਾ ਰਿਹਾ ਨਾ ਇਨਵੈਸਟਮੈਂਟ ਦੇ ਨਾਂ ਦੇ ਉੱਤੇ, ਉਹ ਅਸਲ ਦੇ ਵਿੱਚ ਪੂਰਾ ਲੁੱਟ ਤੰਤਰ ਹੈ। ਉਹ ਲੁੱਟ ਤੰਤਰ ਜਿਹੜਾ ਆ ਮੁਕੰਮਲ ਤੌਰ ਤੇ ਭਾਰਤ ਦੇ ਉੱਤੇ ਇੰਪੋਜ਼ ਜਿਹੜਾ ਕਰਨਾ ਹੈ, ਉਹਦੇ ਵਾਸਤੇ ਸਭ ਤੋਂ ਵਧੀਆ ਟੂਲ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਨਰਿੰਦਰ ਮੋਦੀ ਮਿਲ ਗਏ ਨੇ।
ਅਮਰੀਕੀ ਕੰਪਨੀਆਂ ਨੂੰ ਜਾਂ ਅਮਰੀਕਾ ਦੀ ਅਗਵਾਈ 'ਚ ਕੰਮ ਕਰਨ ਵਾਲੀਆਂ ਮਲਟੀਨੈਸ਼ਨਲ ਕੰਪਨੀਆਂ ਨੂੰ। ਇਹ ਨਹੀਂ ਕਿ ਜਿਹੜੀਆਂ ਸਾਡੀਆਂ ਕੰਪਨੀਆਂ ਭਾਰਤ ਦੀਆਂ ਉਹ ਕੋਈ ਛੋਟੀਆਂ ਕੰਪਨੀਆਂ, ਸਾਡੀਆਂ ਕੰਪਨੀਆਂ ਵੀ ਬਹੁਤ ਵੱਡੀਆਂ ਕੰਪਨੀਆਂ, ਚਾਹੇ ਰਿਲਾਇੰਸ ਹੋਵੇ, ਚਾਹੇ ਕੋਈ ਹੋਰ ਕੰਪਨੀਆਂ, ਟਾਟਾ ਹੋਵੇ। ਇਹ ਸਾਡੀਆਂ ਕੰਪਨੀਆਂ ਜਿਹੜੀਆਂ ਗਰੀਬ ਮੁਲਕਾਂ ਦੇ ਵਿੱਚ ਇਨਵੈਸਟ ਕਰ ਰਹੀਆਂ, ਖਾਸ ਤੌਰ 'ਤੇ ਗਰੀਬ ਮੁਲਕਾਂ ਦੇ ਵਿੱਚ ਇਨਵੈਸਟ ਕਰਕੇ ਜਿਹੜੀਆਂ ਆ ਉਹ ਭਾਰਤ ਦੇ ਵਿੱਚ ਵੀ ਕਰਦੀਆਂ ਕੰਮ, ਪਰ ਉਹ ਗਰੀਬ ਮੁਲਕਾਂ ਦੇ ਵਿੱਚ ਜਾਂਦੀਆਂ। ਜਿਹੜੀਆਂ ਇਹ ਕੰਪਨੀਆਂ ਇਜ਼ਰਾਈਲ ਦੀ ਅਗਵਾਈ ਵਾਲੀਆਂ ਕੰਪਨੀਆਂ ਜਾਂ ਅਮਰੀਕਾ ਦੀ ਅਗਵਾਈ ਵਾਲੀ ਕੰਪਨੀਆਂ, ਵਿਕਾਸਸ਼ੀਲ ਮੁਲਕ ਜਿਹੜੀ ਡਿਵੈਲਪ ਕੰਟਰੀਆਂ ਉਹਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਮੰਡੀ ਦੇਖਦੀਆਂ ਕਿੱਥੇ ਆ ਤੇ ਉੱਥੇ ਜਾ ਕੇ ਸਿੱਧੇ ਤੌਰ ਦੇ ਉੱਤੇ ਆਪਣੀ ਹੱਟੀ ਖੋਲ੍ਹਦੀਆਂ। ਸਾਧਨ ਜੀ ਗੱਲ ਹੈ ਕਿ ਪਿੰਡ ਦੇ ਵਿੱਚ ਵੀ ਕੋਈ ਹੱਟੀ ਪਾਊਗਾ, ਕੱਲ੍ਹ ਹੀ ਪਾਊਗਾ। ਸੋ ਹੱਟੀ ਦਾ ਮਾਮਲਾ ਆ ਉਹ ਲੁੱਟ ਕੇ ਲਿਜਾਣਾ। ਦਾਅਵੇ ਕਿਤੇ ਰੁਜ਼ਗਾਰ ਬੜੇ ਪੈਦਾ ਹੋਣੇ ਭਾਰਤ 'ਚ, ਰੁਜ਼ਗਾਰ ਜ਼ਰੂਰ ਪੈਦਾ ਹੋਏਗਾ ਜੇ ਕੋਈ ਕੰਪਨੀ ਆਏਗੀ ਇੱਥੇ ਦੇ ਲੋਕਾਂ ਨੂੰ ਰੁਜ਼ਗਾਰ ਦੇਏਗੀ, ਪਰ ਰੁਜ਼ਗਾਰ ਬਹੁਤ ਸੀਮਤ ਮਾਤਰਾ 'ਚ ਹੈ। ਪਹਿਲਾਂ ਸਾਡੀ ਜ਼ਮੀਨ ਹਥਿਆਈ ਜਾਊਗੀ, ਸਾਡੀ ਐਗਰੀਕਲਚਰ ਜ਼ਮੀਨ ਜਿਹਦੇ ਸਿਰ ਤੇ ਭਾਰਤ ਜੀਂਦਾ ਹੈ, ਸਾਡੀ ਖੇਤੀ ਵਾਲੀ ਜ਼ਮੀਨ ਜਿਹੜੀ ਆ ਉਹ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੂੰ ਸਸਤੇ ਭਾਅ ਮੁਹੱਈਆ ਕਰਵਾਈ ਜਾਏਗੀ, ਫਿਰ ਉਹਨੂੰ ਸਬਸਿਡੀ ਸਰਕਾਰ ਦੇਏਗੀ, ਫਿਰ ਉਹ ਇੱਥੇ ਲੁੱਟ ਦਾ ਪੂਰਾ ਇੱਕ ਤੰਤਰ ਜਾਂ ਸਿਸਟਮ ਵਿਕਸਿਤ ਕਰਕੇ ਭਾਰਤ ਦਾ ਸਾਰਾ ਕੁਝ ਲੁੱਟ ਕੇ ਜਿਹੜਾ ਆ ਉਹ ਲੈ ਕੇ ਜਾਣਗੇ। ਇਹ ਕੁਝ ਨਰਿੰਦਰ ਮੋਦੀ ਅਮਰੀਕਾ ਕਰਦਾ ਹੈ। ਹੋਰ ਵੀ ਬੜਾ ਕੁਝ ਹੈ, ਪਰਮਾਣੂ ਰੱਖਿਆ ਦੇ ਸੌਦੇ ਵੀ ਕੀਤੇ ਜਾਣੇ ਆ ਤੇ ਜਿਹਦੇ 'ਚ ਵੱਡੇ ਪੱਧਰ ਤੇ ਹਥਿਆਰਾਂ ਦੀ ਖਰੀਦ ਦੇ ਜਿਹੜੇ ਆ ਉਹ ਵੀ ਸੌਦੇ ਹੋਣੇ ਆ। ਉੱਧਰ ਤੁਹਾਡੇ ਸਿੱਖ ਫਾਰ ਜਸਟਿਸ ਵਾਲੇ ਜਿਹੜੇ ਆ ਕਹਿੰਦੇ ਵੀ ਅਸੀਂ 2002 ਦਾ ਹਿਸਾਬ ਦੇਣਾ ਨਰਿੰਦਰ ਮੋਦੀ ਸਾਹਿਬ ਤੋਂ, ਜਦੋਂ 28 ਸਤੰਬਰ ਨੂੰ ਨਿਊਯਾਰਕ ਦੇ ਵਿੱਚ ਵਾਈਟ ਹਾਊਸ ਦੇ ਵਿੱਚ ਹੋਣਗੇ ਨਰਿੰਦਰ ਮੋਦੀ ਤੇ ਉੱਥੇ ਮੈਡੀਸਨ ਸਕੁਅਰ ਗਾਰਡਨ ਹੈ, ਉੱਥੇ ਜਾਣ ਤੋਂ ਪਹਿਲਾਂ ਕਾਲੇ ਝੰਡੇ ਜਿਹੜੇ ਆ ਸਿੱਖ ਫਾਰ ਜਸਟਿਸ ਸਿਖਾਏਗਾ। ਉਸ ਤੋਂ ਬਾਅਦ ਇੱਕ ਪਾਰਕ ਦੇ ਵਿੱਚ ਉਹਨਾਂ ਨੇ ਇੱਕ ਅਦਾਲਤ ਲਾਉਣੀ ਹੈ, ਓਪਨ ਅਦਾਲਤ, ਓਪਨ ਕੋਰਟ ਜਿਹੜੀ ਲੱਗੇਗੀ, ਜਿਹਦੇ ਵਿੱਚ ਨਰਿੰਦਰ ਮੋਦੀ ਦਾ 2002 ਦਾ ਜਿਹੜਾ ਗੁਜਰਾਤ ਦਾ ਕਤਲੇਆਮ ਉਹਦੀ ਜਿਹੜੀ ਭੂਮਿਕਾ ਦੇ ਦਾਗ ਲੱਗੇ ਹੋਏ ਆ ਉਹਦੇ ਤੇ ਚਰਚਾ ਹੋਏਗੀ। ਅਲਟੀਮੇਟਲੀ ਨਰਿੰਦਰ ਮੋਦੀ ਦਾ ਦੌਰਾ ਅਮਰੀਕਾ ਦਾ ਜਿਹੜਾ 4 ਦਿਨ ਦਾ ਕੋਈ ਬਹੁਤ ਜ਼ਿਆਦਾ ਸੌਖਾ ਦੌਰਾ ਨਹੀਂ ਹੈ ਜੀ। ਹਾਂਜੀ ਬਿਲਕੁਲ। ਹੋਰ ਵੀ ਕਈ ਸਾਰੇ ਜਿਹੜੇ ਆ ਗਠਬੰਧਨ ਆ ਉਹ ਵੀ ਇਸ ਦੇ ਅਗੇਂਸਟ ਜਿਹੜੇ ਮੁਜ਼ਾਹਰੇ ਕਰਨਗੇ। ਤਾਂ ਮੇਰਾ ਆਖਰੀ ਸਵਾਲ ਰਹੂਗਾ ਕਿ ਜਿਵੇਂ ਨਰਿੰਦਰ ਮੋਦੀ ਭਾਰਤ ਨੂੰ ਟੂਰਿਸਟ ਸਿਟੀ ਬਣਾਉਣਾ ਚਾਹੁੰਦਾ, ਕੀ ਇਹ ਮੁਮਕਿਨ ਹੋਊਗਾ? ਜਿਸ ਤਰ੍ਹਾਂ ਪਿੱਛੇ ਜਿਹੇ ਬਹੁਤ ਸਾਰੀਆਂ ਜਿਹੜੀਆਂ ਲੇਡੀਜ਼ ਸੀਗੀਆਂ ਉਹਨਾਂ ਦੀ ਬੇਪਤੀ ਕੀਤੀ ਗਈ ਆ ਉੱਥੇ। ਅਸੀਂ ਸਾਡੇ ਵਰਗੇ ਵੀ ਆ ਜਿਹੜੇ NRI ਆਪਣੇ ਦੇਸ਼ ਵਿੱਚ ਜਾਣ ਤੋਂ ਵੀ ਡਰਦੇ ਆ ਕਿ ਉੱਥੇ ਜਿਹੜਾ ਲਾ ਐਂਡ ਆਰਡਰ ਕਿਸ ਤਰ੍ਹਾਂ ਦਾ ਹੈ। ਕੀ ਇਹ ਟੂਰਿਸਟ ਸਿਟੀ ਬਣ ਸਕਦੀ ਹੈ? ਕਿ ਇੰਨੀਆਂ ਸਹੂਲਤਾਂ ਟਰਾਂਸਪੋਰਟੇਸ਼ਨ ਇਸ ਤਰ੍ਹਾਂ ਦੀਆਂ ਮੁਹੱਈਆ ਕਰ ਸਕਦਾ ਹੈ? ਭਾਰਤ ਵੈਸੇ ਜੇ ਭਾਰਤ ਦੇ ਕੋਲ ਇੰਨੇ ਖਜ਼ਾਨੇ ਨੇ, ਭਾਰਤ ਆਪਣੇ ਖਜ਼ਾਨਿਆਂ 'ਚ ਪੂਰਾ ਭਰਪੂਰ ਹੈ। ਸਾਡੀ ਨੇਚਰ ਜਿਹੜੀ ਹੈ ਇੰਨਾ ਕੁਝ ਦੇ ਰਹੀ ਹੈ ਭਾਰਤ ਨੂੰ। ਬਹੁਤੇ ਮੁਲਕ ਏਦਾਂ ਦੀਆਂ ਚੀਜ਼ਾਂ ਨੂੰ ਤਰਸਦੇ ਹੈ, ਸਾਡੇ ਕੋਲ ਬੜਾ ਕੁਝ ਹੈ, ਪਰ ਉਹੀ ਗੱਲ ਆ ਜਾਂਦੀ ਹੈ ਸਿਸਟਮ ਦੀ। ਅਸੀਂ ਸਿਸਟਮ ਏਦਾਂ ਦਾ ਡਿਵੈਲਪ ਨਹੀਂ ਕਰ ਸਕੇ ਜਿਹੜਾ ਉਹ ਸਾਡਾ ਸਾਰਾ ਕੁਝ ਜਿਹੜਾ ਹੈ ਉਹਨੂੰ ਅਸੀਂ ਸਹੀ ਤਰੀਕੇ ਨਾਲ ਵਰਤ ਸਕੀਏ। ਅਸੀਂ ਟੂਰਿਸਟ ਜਿਹੜੇ ਆ ਉਹਨਾਂ ਨੂੰ ਬੜਾ, ਸਾਡੇ ਕੁਝ ਥਾਵਾਂ ਜਿਹੜੀਆਂ ਉਹ ਨਿਭਾਉਂਦੀਆਂ, ਬਹੁਤ ਸਾਰੇ ਲੋਕ ਆਉਂਦੇ ਆ। ਪੰਜਾਬ ਵਾਲਿਆਂ ਨੇ ਵੀ ਕਿਹਾ ਕਿ ਅਸੀਂ ਵੀ ਜਿਹੜਾ ਟੂਰਿਸਟ ਹੱਬ ਬਣਾਉਣਾ ਪੰਜਾਬ ਨੂੰ। ਮੁਮਕਿਨ ਤਾਂ ਹਰ ਚੀਜ਼ ਹੁੰਦੀ ਹੈ ਦੁਨੀਆ ਦੇ ਵਿੱਚ, ਕੋਈ ਚੀਜ਼ ਐਸੀ ਨਹੀਂ ਜਿਹੜੀ ਮੁਮਕਿਨ ਨਾ ਹੋਵੇ, ਪਰ ਸਵਾਲ ਇਹ ਵੀ ਉੱਥੇ ਤੁਹਾਡੀ ਜਿਹੜੀ ਇੱਛਾ ਸ਼ਕਤੀ ਕੀ ਹੈ। ਭਾਰਤ ਦੇ ਵਿੱਚ ਸਭ ਤੋਂ ਵੱਡਾ ਮਸਲਾ ਤਾਂ ਜਿਹੜਾ ਤੁਸੀਂ ਛੁਇਆ ਉਹੀ ਹੈ ਸੁਰੱਖਿਆ ਦਾ ਇਸ਼ੂ ਜਿਹੜਾ ਹੈ। ਜੇ ਭਾਰਤ ਦੇ ਵਿੱਚ ਜਿਹੜੇ ਵਿਦੇਸ਼ੀ ਸਾਡੇ ਸੈਲਾਨੀ ਆਉਂਦੇ ਆ ਉਹਨਾਂ ਵਾਸਤੇ ਕਿਸੇ ਕਿਸਮ ਦਾ ਸੁਰੱਖਿਆ ਦਾ ਇੰਤਜ਼ਾਮ ਹੀ ਨਹੀਂ ਹੈ। ਕਿਸੇ ਵੇਲੇ ਵੀ ਮਤਲਬ ਰੇਪ ਵਰਗੀਆਂ ਘਟਨਾਵਾਂ ਵਾਪਰਦੀਆਂ, ਕੋਈ ਬੰਦਾ ਆਪਣੇ ਨੂੰ ਆ ਕੇ ਇੱਥੇ ਸੁਰੱਖਿਅਤ ਨਹੀਂ ਸਮਝਦਾ, ਫਿਰ ਉਹ ਟੂਰਿਸਟ ਹੱਬ ਦੇ ਤੌਰ ਦੇ ਉੱਤੇ ਭਾਰਤ ਨੂੰ ਜਿਹੜਾ ਕਿੱਦਾਂ ਜ਼ਿਆਦਾ ਮਾਨਤਾ ਮਿਲੇਗੀ। ਲੋੜ ਇਸ ਗੱਲ ਦੀ ਹੈ ਵੀ ਭਾਰਤ ਸਰਕਾਰ ਜਿਹੜੀ ਹੈ ਉਹ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਦੇ ਨਾਲ ਤਾਲਮੇਲ ਕਰਕੇ ਜਿਹੜੇ ਡੈਸਟੀਨੇਸ਼ਨ ਹੈਗੇ ਆ ਟੂਰਿਸਟ ਹੱਬ ਬਣਨ ਦੇ ਕਾਬਿਲ, ਜਿਹਦਾ ਹੁਣ ਹਿਮਾਚਲ ਹੈ, ਹਿਮਾਚਲ 'ਚ ਬੜਾ ਕੁਝ ਹੈ ਜਿਹੜਾ ਇੰਨਾ ਵਧੀਆ ਲਵਾਉਂਦਾ ਤੁਹਾਨੂੰ, ਤੁਸੀਂ ਜਾ ਸਕਦੇ ਹੋ ਉੱਥੇ, ਪਰ ਉੱਥੇ ਦਾ ਸਿਸਟਮ ਏਦਾਂ ਦਾ ਬਣਾ ਦਿੱਤਾ ਗਿਆ ਤੇ ਉਹ ਸਾਰਾ ਅਜੀਬ ਕਿਸਮ ਦਾ ਮਾਹੌਲ ਤੁਹਾਨੂੰ ਉੱਥੇ ਦਿਖੇਗਾ ਤੇ ਗੰਦਗੀ ਦਾ ਕੋਈ ਸਿਰਾ ਹੀ ਕੋਈ ਨਹੀਂ, ਕਿਸੇ ਕਿਸਮ ਦਾ ਕੋਈ ਸਿਸਟਮ ਡਿਵੈਲਪ ਨਹੀਂ ਕੀਤਾ ਗਿਆ, ਸੁਰੱਖਿਆ ਦਾ ਕੋਈ ਇੰਤਜ਼ਾਮ ਨਹੀਂ ਹੈ। ਇਹਦੇ ਜੰਮੂ ਕਸ਼ਮੀਰ ਜਿਹੜਾ ਹੁਣ ਨਰਕ ਬਣ ਚੁੱਕਾ ਹੈ। ਜੰਮੂ ਕਸ਼ਮੀਰ ਤਾਂ ਦੁਨੀਆ ਦਾ ਸਵਰਗ ਕਿਹਾ ਜਾਂਦਾ ਹੈ, ਜਿੰਨਾ ਮਰਜ਼ੀ ਤੁਸੀਂ ਕਮਾਈ ਕਰ ਸਕਦੇ ਹੋ, ਪਰ ਸਾਡੀ ਭਾਰਤ ਦੀ ਤੇ ਪਾਕਿਸਤਾਨ ਦੀ ਜਿਹੜੀ ਗਲਤ ਕਿਸਮ ਦੀ ਪੋਲੀਟਿਕਸ ਹੈ, ਇਹਨਾਂ ਦੀ ਪੋਲੀਟਿਕਸ ਦੇ ਟਕਰਾਅ ਨੇ ਪਹਿਲੇ ਹੀ ਕਸ਼ਮੀਰ ਨੂੰ ਨਰਕ ਬਣਾਇਆ ਹੋਇਆ ਸੀ। ਸਵਰਗ ਦੀ ਵੈਲੀ ਜਿਹਨੂੰ ਕਿਹਾ ਜਾਂਦਾ ਸੀ, ਮਤਲਬ ਉਹ ਘਾਟੀ ਜਿਹੜੀ ਸਵਰਗ ਦੀ ਉਹਨੂੰ ਨਰਕ ਦੀ ਘਾਟੀ ਬਣਾ ਦਿੱਤਾ ਪਹਿਲੇ, ਤੇ ਹੁਣ ਹੜ੍ਹਾਂ ਨੇ ਜਿਹੜਾ ਉਹ ਪੂਰੀ ਤਰ੍ਹਾਂ ਤਬਾਹੀ ਮਚਾ ਦਿੱਤੀ। ਕੇਰਲਾ ਵਰਗਾ ਜਿਹੜਾ ਸੂਬਾ ਆ ਭਾਰਤ ਦਾ ਉਹ ਕਮਾਲ ਦਾ ਸੂਬਾ ਹੈ। ਕੇਰਲਾ ਏਦਾਂ ਦਾ ਟੂਰਿਸਟ ਹੱਬ ਬਣ ਸਕਦਾ ਹੈ ਵੀ ਜੋ ਮਰਜ਼ੀ ਤੁਸੀਂ ਉਹਦੇ ਚੋਂ ਕੱਢ ਸਕਦੇ ਹੋ। ਉੱਥੇ ਕੁਝ ਬੈਟਰ ਵੀ ਹੈ, ਸਥਿਤੀਆਂ ਬੈਟਰ ਵੀ ਹੈ ਉੱਥੇ, ਪਰ ਫਿਰ ਵੀ ਓਵਰਆਲ ਭਾਰਤ ਨੂੰ ਟੂਰਿਸਟ ਹੱਬ ਜਿਹੜਾ ਬਣਾਉਣ ਦਾ ਜਿਹੜਾ ਸੁਪਨਾ ਉਹ ਸਾਕਾਰ ਤਾਂ ਹੋ ਸਕਦਾ ਹੈ, ਪਰ ਜੇ ਇਹਦੇ 'ਚ ਸਰਕਾਰ ਦੀ ਇੱਛਾ ਸ਼ਕਤੀ ਹੋਵੇ। ਜੀ ਜੀ ਸੁਸ਼ੀਲ ਦਸਾਂਝ ਜੀ, ਬਹੁਤ ਬਹੁਤ ਧੰਨਵਾਦ
ਤੁਸੀਂ ਸਾਨੂੰ ਭਾਰਤ ਦੀਆਂ ਪੰਜਾਬ ਦੀਆਂ ਖਬਰਾਂ ਤੋਂ ਜਾਣੂ ਕਰਾਇਆ। ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਅੱਜ ਸਰੋਤਿਓ ਆਪਾਂ ਸੁਣ ਰਹੇ ਸੀ ਖਬਰਸਾਰ ਪ੍ਰੋਗਰਾਮ, ਜਿਸ ਦੇ ਵਿੱਚ ਹੁੰਦੇ ਨੇ ਸੁਸ਼ੀਲ ਦਸਾਂਝ ਜੀ। ਨਾਲ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ। ਰਜਿੰਦਰ ਕੌਰ ਜੀ ਸੈਨੋਜ਼ੇ ਤੋਂ, ਰਣਜੀਤ ਸਿੰਘ ਜੀ ਲੇਕਵੁੱਡ ਤੋਂ, ਕਰਮਪਾਲ ਤੇ ਜਸਜੀਤ ਕੌਰ ਗਲੋਬਸ ਤੋਂ, ਜਸਵੀਰ ਸਿੰਘ ਸਰਾਏ ਬੇਕਰਸਫੀਲਡ ਤੋਂ ਬਹੁਤ ਬਹੁਤ ਧੰਨਵਾਦੀ ਹਾਂ। ਹੁਣ ਮੈਨੂੰ ਦੇ ਜੀ ਇਜਾਜ਼ਤ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।